ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੈਂ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਇੱਕ ਵਾਰੀ ਫਿਰ ਤੁਹਾਡੇ ਲਈ ਪ੍ਰੋਗਰਾਮ ਇਲੈਕਸ਼ਨ ਐਕਸਪ੍ਰੈਸ ਲੈ ਕੇ ਹਾਜ਼ਰ ਹੋ ਚੁੱਕੇ ਹਾਂ, ਜਿਸ ਦੇ ਵਿੱਚ ਸਾਡੇ ਨਾਲ ਪਟਿਆਲਾ ਪੰਜਾਬ ਤੋਂ ਜੁੜਦੇ ਨੇ ਬਲਤੇਜ ਪੰਨੂ ਜੀ। ਬਲਤੇਜ ਪੰਨੂ ਜੀ, ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਹੈ ਜੀ। ਧੰਨਵਾਦ ਜੀ, ਮਿਹਰਬਾਨੀ। ਔਰ ਮੇਰੇ ਵੱਲੋਂ ਤੁਹਾਨੂੰ ਵੀ ਜੀ ਔਰ ਸੁਣ ਰਹੇ ਸਾਰੇ ਸਰੋਤਿਆਂ ਨੂੰ ਜਿੱਥੇ ਵੀ ਉਹ ਸੁਣ ਰਹੇ ਨੇ ਜੀ, ਇੱਥੋਂ ਪੰਜਾਬ ਤੋਂ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅਤੇ ਆਪਣੇ ਸਾਰੇ ਸਰੋਤਿਆਂ ਨੂੰ ਅਸੀਂ ਦੱਸ ਦਈਏ ਵੀ ਜਿਹੜਾ ਇਲੈਕਸ਼ਨ ਐਕਸਪ੍ਰੈਸ ਪ੍ਰੋਗਰਾਮ ਅਸੀਂ ਤੁਹਾਡੇ ਲਈ ਰੋਜ਼ਾਨਾ ਲੈ ਕੇ ਆਉਂਦੇ ਹਾਂ 8:30 ਵਜੇ, ਪਰ ਵੀਰਵਾਰ ਦੇ ਦਿਨ ਜਿਹੜਾ ਇਹ ਪ੍ਰੋਗਰਾਮ ਆ 9:30 ਵਜੇ ਜਿਹੜੀਆਂ ਅਪਡੇਟ ਅਮਰੀਕਾ ਅੰਤਰਰਾਸ਼ਟਰੀ ਖਬਰਾਂ ਉਸ ਤੋਂ ਉਪਰੰਤ ਆਉਂਦਾ, ਉਸ ਤੋਂ ਬਾਅਦ 'ਚ ਆਉਂਦਾ ਆ, ਕਿਉਂਕਿ ਇਸ ਦਿਨ ਸਾਡਾ ਦੂਜੇ ਪ੍ਰੋਗਰਾਮ ਚੱਲ ਰਹੇ ਹੁੰਦੇ। ਬਾਕੀ ਦਿਨ ਇਹ 8:30 ਵਜੇ ਹੀ ਜਿਹੜਾ ਆਇਆ ਕਰੇਗਾ। ਸਿਰਫ ਵੀਰਵਾਰ ਨੂੰ ਜਿਹੜਾ ਆ ਉਹ 9:30 ਵਜੇ ਇਹ ਪ੍ਰੋਗਰਾਮ ਤੁਹਾਡੇ ਤੱਕ ਪੇਸ਼ ਕਰਾਂਗੇ। ਅਤੇ ਨਾਲੇ ਇਸ ਪ੍ਰੋਗਰਾਮ ਨੂੰ ਬਾਅਦ ਦੇ ਵਿੱਚ ਅਸੀਂ YouTube ਬਣਾ ਕੇ ਆਪਣੇ ਫੇਸਬੁੱਕ ਫੈਨ ਪੇਜ 'ਤੇ ਵੀ ਸ਼ੇਅਰ ਕਰਦੇ ਨੇ, ਬਲਤੇਜ ਪੰਨੂ ਜੀ ਵੀ ਸ਼ੇਅਰ ਕਰਦੇ ਨੇ। ਜਿਨ੍ਹਾਂ ਦਾ ਉਹ ਮਿਸ ਹੋ ਜਾਂਦਾ ਆ ਉਹ ਉਸ ਨੂੰ YouTube ਦੇ ਉੱਤੇ ਜਾ ਕੇ ਵੀ ਉਹ ਸੁਣ ਸਕਦੇ ਆ। ਅਤੇ ਬਲਤੇਜ ਜੀ, ਆਪਾਂ ਗੱਲਬਾਤ ਆ ਜਿਹੜੀ ਆ ਉਹ ਸ਼ੁਰੂ ਕਰਦੇ ਹਾਂ। ਅਤੇ ਚੋਣ ਕਮਿਸ਼ਨ ਵੱਲੋਂ ਜਿਹੜਾ ਇਹ ਕਿਹਾ ਜਾ ਰਿਹਾ ਵੀ ਹੁਣ ਜਿਹੜੇ ਅਰੁਣ ਜੇਤਲੀ ਆ ਉਹਨਾਂ ਦੇ ਜਿਹੜਾ ਰੋਡ ਸ਼ੋਅ ਹੋਇਆ ਸੀਗਾ, ਮਜੀਠੀਆ ਹੋਣਾ ਨੇ ਜਿਹੜਾ ਕਰਾਇਆ ਸੀਗਾ, ਉਸ ਨੂੰ ਜਿਹੜਾ ਜੁਰਮਾਨਾ ਉਹ ਹੋ ਗਿਆ ਆ। ਅਤੇ ਇਸ ਦੇ ਨਾਲ ਨਾਲ ਕਾਂਗਰਸ ਨੇ ਉਹਨਾਂ ਨੂੰ ਕੁਛ 10 ਵਿਸ਼ੇਸ਼ ਸਵਾਲ ਪੁੱਛੇ ਆ, ਉਸ ਦੇ ਬਾਰੇ ਜ਼ਰੂਰ ਜਾਣਕਾਰੀ ਦੱਸੋ। ਪੰਜਾਬ ਦੀ ਜਿਹੜੀ ਹਾਕਮ ਧਿਰ ਹੈ ਜੀ, ਉਹ ਇਹ ਸਮਝਦੀ ਹੈ ਕਿ ਜਿਹੜੇ ਕਾਨੂੰਨ ਤੇ ਜਿਹੜੇ ਲਾਅ ਐਂਡ ਆਰਡਰ ਜਾਂ ਰੂਲ ਰੈਗੂਲੇਸ਼ਨ ਜਿਹੜੇ ਨੇ ਉਹ ਉਹਦੇ ਉੱਤੇ ਕੋਈ ਵਰਕ ਨਹੀਂ ਕਰਦੇ, ਜਿਹਦੇ ਕਰਕੇ ਬਿਨਾਂ ਇਜਾਜ਼ਤ ਲਏ ਤੋਂ ਅਰੁਣ ਜੇਤਲੀ ਦਾ ਜਿਹੜਾ ਰੋਡ ਸ਼ੋਅ ਸੀਗਾ ਉਹ ਬਿਕਰਮ ਸਿੰਘ ਮਜੀਠੀਆ ਹੋਰਾਂ ਦੀ ਅਗਵਾਈ ਦੇ ਵਿੱਚ ਪੰਜਾਬ ਦੇ ਵਿੱਚ ਹੋਇਆ ਜੀ। ਇਹਦੀ ਸ਼ਿਕਾਇਤ ਜਿਹੜੀ ਸੀ ਉਹ ਚੋਣ ਕਮਿਸ਼ਨ ਦੇ ਕੋਲੇ ਹੋਈ ਸੀ। ਮੈਂ ਕੱਲ ਤੁਹਾਨੂੰ ਦੱਸਿਆ ਸੀਗਾ। ਹੁਣ ਚੋਣ ਕਮਿਸ਼ਨ ਨੇ ਇਹਦਾ ਸਖਤ ਨੋਟਿਸ ਜਿਹੜਾ ਜੀ ਲਿਆ। ਉਹਨੇ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਨੂੰ 90 ਹਜ਼ਾਰ ਰੁਪਏ ਦਾ ਖਰਚਾ ਪਾਤਾ ਹੈ। 1,80,000 ਰੁਪਇਆ ਜਿਹੜਾ ਜੀ ਉਹਨਾਂ ਨੂੰ ਦੇਣਾ ਪੈਣਾ। ਜਿਹੜੇ ਹੋਰਡਿੰਗਸ ਲਾਏ ਸਨ ਸ਼ਹਿਰ ਦੇ ਵਿੱਚ, ਉਹਨਾਂ ਨੂੰ ਸਾਰਾ ਹਟਾਉਣ ਦਾ ਖਰਚਾ ਜਿਹੜਾ ਜੀ ਉਹ ਪਾਇਆ ਗਿਆ ਕਿ ਇਹ ਤੁਸੀਂ ਬਿਨਾਂ ਪਰਮਿਸ਼ਨ ਤੋਂ ਲਾਏ ਨੇ। ਉਧਰ ਅਰੁਣ ਜੇਤਲੀ ਜਿਹੜੇ ਕਿ ਅੰਮ੍ਰਿਤਸਰ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਬਣ ਕੇ ਆਏ ਨੇ ਜਾਂ ਪੈਰਾਸ਼ੂਟ ਤੇ ਰਾਹੀਂ ਲਾਏ ਗਏ ਨੇ, ਉਹਨਾਂ ਨੂੰ ਕਾਂਗਰਸ ਨੇ ਘੇਰਨ ਦੇ ਵਾਸਤੇ 10 ਸਵਾਲ ਜਿਹੜੇ ਨੇ ਉਹ ਕੀਤੇ ਨੇ ਜੀ। ਇਹ ਆਖਿਆ ਗਿਆ ਕਿ ਜਿਹੜੇ ਅਰੁਣ ਜੇਤਲੀ ਨੇ ਉਹ ਇਹ ਦੱਸਣ ਕਿ ਸਭ ਤੋਂ ਪਹਿਲਾਂ ਤਾਂ ਭਾਰਤੀ ਜਨਤਾ ਪਾਰਟੀ ਦੀ ਗੁਜਰਾਤ ਵਾਲੀ ਸਰਕਾਰ ਜਿਹੜੀ ਹੈ ਉੱਥੋਂ ਉਜਾੜ ਜਾ ਰਹੇ ਜਿਹੜੇ ਸਿੱਖ ਕਿਸਾਨ ਨੇ ਉਹਨਾਂ ਦੇ ਵਾਸਤੇ ਕੀ ਕਰੂਗੀ, ਔਰ ਇਹਦਾ ਸਪਸ਼ਟ ਐਲਾਨ ਜਿਹੜਾ ਹੈ ਉਹ ਦੱਸੇ ਕਿ ਉਹਨੇ ਇਸ ਮਾਮਲੇ ਦੇ ਉੱਤੇ ਜਿਹੜਾ ਉਹ ਕੀ ਕਰਨਾ ਹੈ। ਦੂਜਾ ਜਿਹੜਾ ਸਵਾਲ ਹੈ ਉਹ ਪੁੱਛਿਆ ਉਹਨਾਂ ਨੇ ਕਿ ਅਰੁਣ ਜੇਤਲੀ ਜਿਹੜੇ ਦੱਸਣ ਕਿ 27 ਫਰਵਰੀ 1984 ਨੂੰ ਸੰਸਦ ਦੇ ਸਾਹਮਣੇ ਸੰਵਿਧਾਨ ਦੀ ਜਿਹੜੀ ਧਾਰਾ 25 ਨੂੰ ਪਾੜਨ ਤੇ ਸਾੜਨ ਵਾਲੇ ਪ੍ਰਕਾਸ਼ ਸਿੰਘ ਬਾਦਲ ਦੇ ਬਾਰੇ ਉਹਨਾਂ ਦੀ ਪਾਰਟੀ ਦਾ ਸਟੈਂਡ ਹੁਣ ਬਦਲ ਕਿਉਂ ਗਿਆ ਜੀ। ਕਿਉਂਕਿ ਉਹਨਾਂ ਨੇ ਪੁੱਛਿਆ ਕਿ 28 ਫਰਵਰੀ 1984 ਨੂੰ ਭਾਰਤੀ ਜਨਤਾ ਪਾਰਟੀ ਦੇ ਉਦੋਂ ਦੇ ਪ੍ਰਧਾਨ ਅਟਲ ਬਿਹਾਰੀ ਵਾਜਪੇਈ ਹੋਰਾਂ ਨੇ ਪਾਰਲੀਮੈਂਟ ਦੇ ਵਿੱਚ ਪੁੱਛਿਆ ਸੀਗਾ ਕਿ ਬਾਦਲ ਦੇ ਵੱਲੋਂ ਸੰਵਿਧਾਨ ਪਾੜੇ ਜਾਣ ਦੇ ਨਾਲ ਸਥਿਤੀ ਬੜੀ ਜਿਹੜੀ ਆ ਜੀ ਉਹ ਵਿਸਫੋਟਕ ਬਣ ਗਈ ਹੈ। ਉਹਨਾਂ ਨੇ ਇਹ ਪਾਰਲੀਮੈਂਟ ਦੇ ਰਿਕਾਰਡ ਦੇ ਵਿੱਚ ਦਰਜ ਹੈ। ਉਹਨਾਂ ਨੇ ਕਿਹਾ ਸੀਗਾ ਕਿ ਮਿਸਿਸ ਇੰਦਰਾ ਗਾਂਧੀ ਜਾਂ ਤਾਂ ਕਾਰਵਾਈ ਕਰੇ ਜਾਂ ਫਿਰ ਰਾਜ ਜਿਹੜਾ ਜੀ ਉਹ ਛੱਡੇ। ਉਹਨੇ ਪੁੱਛਿਆ ਕਿ ਹੁਣ ਬਾਦਲ ਦੇ ਨਾਲ ਭਾਰਤੀ ਜਨਤਾ ਪਾਰਟੀ ਦੀਆਂ ਜੱਫੀਆਂ ਜਿਹੜੀਆਂ ਉਹ ਕਿਉਂ ਪੈ ਗਈਆਂ। ਕਾਂਗਰਸ ਵੱਲੋਂ ਪੁੱਛੇ ਗਏ ਸਵਾਲਾਂ ਦੇ ਵਿੱਚ ਇਹ ਵੀ ਸ਼ਾਮਲ ਹੈ ਚੰਡੀਗੜ੍ਹ ਸਤਲੁਜ ਯਮੁਨਾ ਲਿੰਕ ਨਹਿਰ, ਪੰਜਾਬੀ ਬੋਲਦੇ ਇਲਾਕੇ, ਲਾਲ ਕ੍ਰਿਸ਼ਨ ਅਡਵਾਨੀ ਵੱਲੋਂ ਹਰਿਮੰਦਰ ਸਾਹਿਬ ਤੇ ਫੌਜੀ ਹਮਲੇ ਦੀ ਹਮਾਇਤ ਕਰਨਾ, ਜਿਹੜਾ ਰਾਜੋਆਣਾ ਤੇ ਪ੍ਰੋਫੈਸਰ ਭੁੱਲਰ ਦੀ ਫਾਂਸੀ ਬਾਰੇ, ਫੌਜ ਦੇ ਵਿੱਚ ਸਿੱਖਾਂ ਦਾ ਕੋਟਾ ਵਧਾਏ ਜਾਣ ਬਾਰੇ, ਦਿੱਲੀ, ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਰਾਜਸਥਾਨ ਦੇ ਵਿੱਚ ਪੰਜਾਬੀ ਨੂੰ ਦੂਜੀ ਭਾਸ਼ਾ ਦਾ ਦਰਜਾ ਦੇਣ ਦੇ ਵਾਸਤੇ ਭਾਰਤੀ ਜਨਤਾ ਪਾਰਟੀ ਕੀ ਆਪਣੀ ਸਥਿਤੀ ਜਿਹੜੀ ਹੈ ਉਹ ਸਪਸ਼ਟ ਕਰੂਗੀ ਜਾਂ ਨਹੀਂ। ਦੂਜੀ ਜਿਹੜੀ ਗੱਲ ਹੈ ਇਹਨਾਂ ਸਵਾਲਾਂ ਤੋਂ ਬਿਨਾਂ ਉਹ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਕੰਟੀਨਿਊਸ ਗੈਰ ਹਾਜ਼ਰ ਨੇ। ਭਾਰਤੀ ਜਨਤਾ ਪਾਰਟੀ ਕੀ ਉੱਥੇ ਆਪਣੀ ਕਾਰਗੁਜ਼ਾਰੀ ਦਿਖਾ ਸਕੂਗੀ ਨਵਜੋਤ ਸਿੱਧੂ ਦੀ ਗੈਰ ਹਾਜ਼ਰੀ ਤੋਂ ਬਿਨਾਂ? ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲੀਆ ਚਿੰਨ੍ਹ ਜੀ। ਅਤੇ ਨਾਲ ਹੀ ਦੱਸਦੇ ਜਾਈਏ ਵੀ ਜਥੇਦਾਰ ਰਣਜੀਤ ਸਿੰਘ ਹੁਣਾਂ ਦੇ ਨਾਲ ਵੀ ਜਿਹੜੀ ਗੱਲਬਾਤ ਉਹ ਕੀਤੀ ਗਈ ਆ। ਅਰੁਣ ਜੇਟਲੀ ਦੀ ਜਿਹੜੀ ਸੀਟ ਆ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਲੈ ਕੇ ਉਸ ਨੂੰ ਵੀ ਉਸ ਦੀ ਜਿਹੜੀ YouTube ਆ ਉਹ ਵੀ ਤੁਸੀਂ ਜਿਹੜੀ ਪੰਜਾਬੀ ਰੇਡੀਓ USA ਦੇ YouTube ਚੈਨਲ ਦੇ ਉੱਤੇ ਜਾ ਕੇ ਉਸ ਨੂੰ ਦੇਖ ਸਕਦੇ ਹੋ। ਸਾਡੇ ਫੇਸਬੁੱਕ ਫੈਨ ਪੇਜ ਦੇ ਉੱਤੇ ਵੀ ਇਸ ਨੂੰ ਸ਼ੇਅਰ ਕੀਤਾ ਗਿਆ ਆ, ਉਸ ਨੂੰ ਤੁਸੀਂ ਜ਼ਰੂਰ ਜਾ ਕੇ ਸੁਣੋ ਉਹਨਾਂ ਦਾ ਕੀ ਵਿਚਾਰ ਹੈਗਾ ਆ ਜਿਹੜੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਜਿਹੜੀ ਸੀਟ ਆ ਉਹ ਤੋਂ ਅਰੁਣ ਜੇਤਲੀ ਨੂੰ ਚਾੜੇ ਜਾਣ ਦਾ।
ਤੇ ਬਿਲਕੁਲ ਜਿਹੜੀ ਤੁਸੀਂ ਸ਼ੁਰੂਆਤ ਦੇ ਵਿੱਚ ਜਿਹੜੀ ਗੱਲ ਕੀਤੀ ਗੁਜਰਾਤ ਦੇ ਕਿਸਾਨਾਂ ਦੀ, ਤੇ ਅੱਜ ਇੱਕ ਪ੍ਰਕਾਸ਼ ਸਿੰਘ ਬਾਦਲ ਦੀ ਨਵੀਂ ਸਟੇਟਮੈਂਟ ਵੀ ਉਸ ਦੇ ਉੱਤੇ ਆ ਗਈ ਆ। ਉਹਨਾਂ ਨੇ ਇਹ ਕਿਹਾ ਉਸ ਦੇ ਵਿੱਚ ਵੀ ਗੁਜਰਾਤ ਦੇ ਵਿੱਚ ਜਿਹੜੇ ਪੰਜਾਬ ਦੇ ਕਿਸਾਨ ਆ ਉਹ ਪੂਰੀ ਤਰ੍ਹਾਂ ਕਹਿੰਦੇ ਖੁਸ਼ ਆ, ਤੇ ਉਹਨਾਂ ਨੂੰ ਉਜਾੜਨ ਦਾ ਫੈਸਲਾ ਉੱਥੇ ਦੇ ਡੀਸੀ ਨੇ ਲਿਆ ਆ, ਨਾ ਕਿ ਮੋਦੀ ਨੇ। ਇਸ ਦੇ ਉੱਤੇ ਤੁਹਾਡਾ ਕੀ ਕਹਿਣਾ ਹੈ? ਜਿਹੜਾ ਉੱਥੋਂ ਦੀ ਗੁਜਰਾਤ ਦੀ ਹਾਈ ਕੋਰਟ ਤੋਂ ਜਿਹੜਾ ਜਿੱਤਿਆ ਸੀਗਾ ਨਾ ਜੀ ਕੇਸ, ਉਹ ਸਟੇਟ ਵਰਸਸ ਪੰਜਾਬ ਦੇ ਜਿਹੜੇ ਕਿਸਾਨ ਨੇ, ਮੈਂ ਜ਼ਰੂਰ ਕੋਸ਼ਿਸ਼ ਕਰੂੰਗਾ ਕਿ ਜਿਹੜੇ ਇਸ ਵੇਲੇ ਅਨੰਦਪੁਰ ਸਾਹਿਬ ਤੋਂ ਜਿਹੜੇ ਉਮੀਦਵਾਰ ਬਣੇ ਨੇ ਨਾ ਜੀ ਆਮ ਆਦਮੀ ਪਾਰਟੀ ਦੇ ਮਿਸਟਰ ਸ਼ੇਰਗਿੱਲ, ਉਹ ਐਕਚੁਅਲੀ ਹਿੰਮਤ ਸਿੰਘ ਸ਼ੇਰਗਿੱਲ, ਉਹ ਕੇਸ ਇਹ ਲੜ ਰਹੇ ਨੇ। ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਨਾ, ਤੇ ਉਹਨਾਂ ਨੂੰ ਆਪਾਂ ਲਾਈਨ ਤੇ ਇੱਕ ਦਿਨ ਜਿਹੜਾ ਜੀ ਉਹ ਲੈ ਆਵਾਂਗੇ। ਜਿਹੜਾ ਜਦੋਂ ਕੇਸ ਜਿਹੜਾ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚੋਂ ਕਿਸਾਨਾਂ ਨੇ ਜਿੱਤ ਲਿਆ, ਤਾਂ ਮੁੜ ਕੇ ਇਹਦੀ ਜਿਹੜੀ ਰਿਵਿਊ ਪਟੀਸ਼ਨ ਪਾਈ ਹੈ ਜੀ ਸੁਪਰੀਮ ਕੋਰਟ ਦੇ ਵਿੱਚ, ਉਹ ਸਟੇਟ ਨੇ ਪਾਈ ਹੈ, ਭਾਵ ਕਿ ਉੱਥੋਂ ਦੀ ਸਰਕਾਰ ਨੇ ਪਾਈ ਹੈ। ਪ੍ਰਕਾਸ਼ ਸਿੰਘ ਬਾਦਲ ਹੋਰੀ ਜਿਹੜੇ ਨੇ ਇਸ ਮਾਮਲੇ ਦੇ ਉੱਤੇ ਮੁਕੰਮਲ ਰੂਪ ਦੇ ਵਿੱਚ ਝੂਠ ਬੋਲ ਰਹੇ ਆ। ਪਿੱਛੇ ਜੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਕਿਸੇ ਪੱਤਰਕਾਰ ਨੇ ਪੁੱਛਿਆ ਸੀਗਾ ਕਿ ਜੀ ਤੁਹਾਡੀਆਂ ਬੱਸਾਂ ਇੰਨੇ ਤੋਂ ਇੰਨੀਆਂ ਹੋ ਗਈਆਂ, ਇੰਨੇ ਕੁ ਸਾਲਾਂ ਦੇ ਵਿੱਚ ਕਿਵੇਂ ਹੋ ਗਈਆਂ? ਉਹ ਕਹਿੰਦੇ ਅੱਛਾ ਸਾਡੀ ਕੋਈ ਟਰਾਂਸਪੋਰਟ ਵੀ ਚੱਲਦੀ ਆ, ਮੈਨੂੰ ਨਹੀਂ ਵੀ ਪਤਾ। ਜੀ ਇਹ ਜਿਹੜੀ ਆ ਪ੍ਰਕਾਸ਼ ਸਿੰਘ ਬਾਦਲ ਦੀ ਜਿਹੜੀ ਖਾਸੀਅਤ ਆ ਵੀ ਉਹ ਹਰ ਇੱਕ ਚੀਜ਼ ਤੋਂ ਮੁੱਕਰ ਹੀ ਜਾਂਦੇ ਆ, ਵੀ ਉਹਨਾਂ ਨੂੰ ਪਤਾ ਹੀ ਜਿਹੜਾ ਆ ਕਿਸੇ ਵੀ ਚੀਜ਼ ਦਾ ਨਹੀਂ ਰਹਿੰਦਾ। ਤੇ ਆਪਾਂ ਹੁਣ ਜਿਹੜੀ ਅਗਲੀ ਗੱਲਬਾਤ ਉਸ ਦੇ ਵੱਲ ਵਧਦੇ ਹਾਂ। ਮਨਪ੍ਰੀਤ ਬਾਦਲ ਦੇ ਨਾਲ ਜਿਹੜੀ ਇਹ ਗੱਲ ਜੁੜੀ ਆ, ਇੱਥੇ ਇਸ ਟਾਈਮ ਇਹ ਵੀ ਜਿਹੜੀਆਂ ਗੱਲਾਂ ਸਾਹਮਣੇ ਆ ਰਹੀਆਂ ਵੀ ਉਹ ਇਹ ਕਿਹਾ ਜਾ ਰਿਹਾ ਵੀ ਜਿਹੜੀ PPP ਦੀ ਜਿਹੜੀ ਪਤੰਗ ਆ, ਉਸ ਦੀ ਡੋਰ ਜਿਹੜੀ ਆ ਛੱਡਣ ਜਾ ਰਹੇ ਆ, ਜਾਂ ਉਸ ਨੂੰ ਛੱਡ ਕੇ ਜਿਹੜੇ ਪੰਜੇ ਦੇ ਨਾਲ ਹੱਥ ਮਿਲਾਉਣ ਦੀ ਜਿਹੜੀ ਆ ਉਹ ਗੱਲ ਹੋ ਰਹੀ ਆ ਵੀ ਸ਼ਾਇਦ ਪੰਜੇ ਦੇ ਹੇਠਾਂ ਹੀ ਕਾਂਗਰਸ ਦੀ ਟਿਕਟ ਤੇ ਹੀ ਉਹ ਉਮੀਦਵਾਰ ਬਣਨਗੇ। ਇਹ ਕਿਹਾ ਜਾ ਰਿਹਾ ਹੈ ਕਿ ਗੰਭੀਰਤਾ ਦੇ ਨਾਲ ਵਿਚਾਰ ਜਿਹੜਾ ਜੀ ਉਹ ਮਨਪ੍ਰੀਤ ਬਾਦਲ ਤੇ ਉਹਦੇ ਸਾਥੀ ਜਿਹੜੇ ਨੇ ਉਹ ਕਰ ਰਹੇ ਨੇ ਕਿ ਜੇ ਉਹਨਾਂ ਨੇ ਬਠਿੰਡੇ ਦੇ ਵਿੱਚ ਇਹ ਜਿਹੜੀਆਂ ਵੋਟਾਂ ਨੇ ਉਹ ਸਾਰੀਆਂ ਭੁਗਤਾਉਣੀਆਂ ਨੇ, ਤਾਂ ਉੱਥੇ ਇਹ ਜਿੱਦ ਜਿਹੜੀ ਆ ਉਹਨਾਂ ਨੂੰ ਛੱਡ ਦੇਣੀ ਚਾਹੀਦੀ ਆ ਕਿ ਉਹ ਪਤੰਗ ਦੇ ਉੱਤੇ ਚੋਣ ਲੜਨ। ਬਲਕਿ ਉਹਨਾਂ ਦੇ ਸਾਥੀ ਨੇੜੇ ਤੇੜੇ ਵਾਲੇ ਇਹ ਕਹਿ ਰਹੇ ਨੇ ਕਿ ਇਹ ਚੋਣ ਜਿਹੜੀ ਆ ਪੰਜੇ ਦੇ ਉੱਤੇ ਜਿਹੜੀ ਆ ਜੀ ਉਹ ਲੜੀ ਜਾਵੇ। ਇਹਦਾ ਇੱਕ ਪ੍ਰਮੁੱਖ ਕਾਰਨ ਜਿਹੜਾ ਜੀ ਉਹ ਇਹ ਕਿਹਾ ਜਾ ਰਿਹਾ ਹੈ ਕਿ ਮਨਪ੍ਰੀਤ ਬਾਦਲ ਹੋਰਾਂ ਨੇ ਬੇਸ਼ੱਕ ਬਠਿੰਡਾ ਸੰਸਦੀ ਹਲਕੇ ਦੇ ਵਿੱਚ ਕਾਂਗਰਸੀ ਨੇਤਾ ਜਿਹੜੇ ਨੇ ਉਹਨਾਂ ਨੂੰ ਆਪਣੇ ਨਾਲ ਤੋਰਨ ਦੇ ਵਿੱਚ ਕਾਫੀ ਹੱਦ ਤੱਕ ਸਫਲਤਾ ਤਾਂ ਜਿਹੜੀ ਹੈ ਜੀ ਉਹ ਹਾਸਲ ਕਰ ਲਈ ਹੈ, ਪਰ ਫਿਰ ਵੀ 60,000 ਦੇ ਕਰੀਬ ਏਦਾਂ ਦੀ ਵੋਟ ਹੈ ਜਿਹੜੀ ਇਹ ਸਮਝਦੀ ਹੈ ਕਿ ਸਾਨੂੰ ਨਹੀਂ ਪਤਾ ਉਮੀਦਵਾਰ ਕੌਣ ਖੜਾ, ਅਸੀਂ ਤਾਂ ਹੱਥ ਨੂੰ ਵੋਟ ਪਾਉਣੀ ਆ, ਭਾਵੇਂ ਕਿ ਪੰਜੇ ਨੂੰ ਵੋਟ ਪਾਉਣੀ ਆ। ਜਿਵੇਂ ਪਿੰਡਾਂ ਦੇ ਵਿੱਚ ਅਜੇ ਵੀ ਬਜ਼ੁਰਗ ਜਿਹੜੇ ਹੈਗੇ ਨੇ ਉਹਨਾਂ ਨੂੰ ਨਹੀਂ ਪਤਾ ਕਿ ਸਰਕਾਰ ਕੀ ਕਰਦੀ ਹੈ, ਇਸ ਵੇਲੇ ਪਾਰਟੀ ਦੀ ਕਮਾਂਡ ਕਿਹਦੇ ਕੋਲੇ ਹੈ। ਉਹ ਕਹਿੰਦੇ ਜੀ ਵੋਟ ਪੰਥ ਨੂੰ ਤੇ ਤੱਕੜੀ ਨੂੰ ਪਾਉਣੀ ਹੈ, ਉਮੀਦਵਾਰ ਚਾਹੇ ਕੋਈ ਹੋਵੇ। ਏਦਾਂ ਦੇ ਪੰਜੇ ਵਾਲੇ ਵੀ ਹੈਗੇ ਆ। ਇਹ ਕਿਹਾ ਜਾ ਰਿਹਾ ਹੈ ਕਿ ਜੇ ਇਹ 60,000 ਵੋਟ ਜਿਹੜੀ ਹੈ ਉਹ ਖਰਾਬ ਹੋ ਗਈ ਤਾਂ ਇਹ ਬਹੁਤ ਵੱਡੀ ਗਿਣਤੀ ਹੈ, ਇਸ ਕਰਕੇ ਪੰਜੇ ਦਾ ਸਹਾਰਾ ਜਿਹੜਾ ਲਿਆ ਜਾਵੇ ਤਾਂ ਇਹ ਵੋਟ ਉਧਰ ਭੁਗਤ ਸਕਦੀ ਹੈ। ਪਰ ਦੂਜੇ ਪਾਸੇ ਮਾਮਲਾ ਇਹ ਹੈ ਜੀ ਕਿ 30,000 ਦੇ ਕਰੀਬ ਬਠਿੰਡਾ ਜਿਹੜਾ ਲੋਕ ਸਭਾ ਹਲਕਾ ਉਹਦੇ ਵਿੱਚ CPI ਦੀ ਵੋਟ ਵੀ ਹੈ। ਜੇ ਪੰਜੇ ਦੇ ਨਿਸ਼ਾਨ ਦੇ ਉੱਤੇ ਇਹ ਮਨਪ੍ਰੀਤ ਬਾਦਲ ਹੋਰੀ ਜਾਂਦੇ ਨੇ ਤਾਂ ਫਿਰ ਉਹ CPI ਵਾਲੀ ਜਿਹੜੀ ਵੋਟ ਹੈ 30,000 ਉਹ ਕੀ ਇਸ ਪੰਜੇ ਨੂੰ ਜਿਹੜਾ ਭੁਗਤੂਗੀ। ਪਰ ਜੇ ਕੈਲਕੂਲੇਸ਼ਨ ਦਾ ਹਿਸਾਬ ਲਾਈਏ ਤਾਂ ਉਹ ਦੁੱਗਣੀ ਹੈ, ਉਹ 60,000 ਇਹ 30,000 ਹੈ। ਔਰ ਇਹ ਸਮਝਿਆ ਜਾ ਰਿਹਾ ਕਿ ਜੇ ਪੰਜੇ ਦੇ ਉੱਤੇ ਚੋਣ ਲੜਦੇ ਨੇ ਮਨਪ੍ਰੀਤ ਬਾਦਲ, ਜਿਨ੍ਹਾਂ ਨੇ ਫੈਸਲਾ ਇਹ ਕਿਹਾ ਜਾ ਰਿਹਾ ਕਿ ਅਗਲੇ ਹਫ਼ਤੇ ਤੱਕ ਲੈ ਲੈਣਗੇ, ਤਾਂ ਇਹਦੇ ਨਾਲ ਜਿਹੜਾ ਸੌਦੇ ਵਾਲਾ ਡੇਰਾ ਨਾ ਜੀ ਸਰਸੇ ਵਾਲਾ, ਉਹਦੇ ਜਿਹੜੇ ਪੈਰੋਕਾਰ ਨੇ ਉਹਨਾਂ ਦੀ ਵੋਟ ਵੀ ਵੱਡੀ ਗਿਣਤੀ ਦੇ ਵਿੱਚ ਭੁਗਤਣ ਦੀ ਆਸ ਜਿਹੜੀ ਹੈ ਜੀ ਉਹ ਹੋ ਸਕਦੀ ਹੈ। ਇਸ ਕਰਕੇ ਇਹ ਸਮਝਿਆ ਜਾ ਰਿਹਾ ਕਿ ਮਨਪ੍ਰੀਤ ਬਾਦਲ ਹੋਰੀ ਪੰਜੇ ਦੇ ਉੱਤੇ ਚੋਣ ਜਿਹੜੀ ਆ ਲੜ ਸਕਦੇ ਨੇ। ਦੂਜਾ ਇੱਕ ਬੜਾ ਦਿਲਚਸਪ ਜਿਹਾ ਪਹਿਲੂ ਮੈਂ ਨਾਲ ਸਰੋਤਿਆਂ ਦੇ ਸ਼ੇਅਰ ਕਰ ਦਵਾਂ ਕਿ ਪਿਛਲੀ ਵਾਰੀ ਜਦੋਂ PPP ਚੋਣਾਂ ਦੇ ਵਿੱਚ ਲੜੀ ਸੀਗੀ ਵਿਧਾਨ ਸਭਾ ਦੇ, ਉਦੋਂ ਬਹੁਤੀ ਟੇਕ ਜਿਹੜੀ ਮਨਪ੍ਰੀਤ ਸਿੰਘ ਬਾਦਲ ਹੋਰਾਂ ਦੀ ਸੋਸ਼ਲ ਨੈਟਵਰਕ ਸਾਈਟਸ ਫੇਸਬੁੱਕ ਵਗੈਰਾ ਦੇ ਉੱਤੇ ਸੀਗੀ। ਇਸ ਵਾਰੀ ਮਨਪ੍ਰੀਤ ਬਾਦਲ ਹੋਰੀ ਫੇਸਬੁੱਕ ਤੋਂ ਕੋਹਾਂ ਦੂਰ ਨੇ, ਉਹ ਘਰ ਘਰ ਜਾ ਕੇ ਜਿਹੜਾ ਜੀ ਗਲੀਆਂ ਮੁਹੱਲਿਆਂ ਦੇ ਵਿੱਚ ਛੋਟੀਆਂ ਨੁੱਕੜ ਮੀਟਿੰਗ ਦੇ ਵਿੱਚ ਵਿਸ਼ਵਾਸ ਕਰ ਰਹੇ ਨੇ। ਪਿਛਲੀ ਵਾਰੀ ਬਠਿੰਡਾ ਲੋਕ ਸਭਾ ਹਲਕੇ ਦੇ ਚੋਣ ਦੇ ਦੌਰਾਨ ਹਰਸਿਮਰਤ ਕੌਰ ਬਾਦਲ ਨੇ ਛੋਟੀਆਂ ਰੈਲੀਆਂ ਔਰ ਮੁਹੱਲਿਆਂ ਦੇ ਵਿੱਚ ਜਾ ਕੇ ਚੋਣ ਪ੍ਰਚਾਰ ਕੀਤਾ ਸੀ, ਪਰ ਇਸ ਵਾਰੀ ਹਰਸਿਮਰਤ ਕੌਰ ਬਾਦਲ ਜਿਹੜੀ ਹੈ ਜੀ ਉਹ ਫੇਸਬੁੱਕ ਦੇ ਉੱਤੇ ਬਹੁਤੀ ਟੇਕ ਰੱਖ ਰਹੀ ਹੈ। ਜਿੱਥੇ ਮਨਪ੍ਰੀਤ ਸਿੰਘ ਬਾਦਲ ਹੋਰੀ ਫੇਸਬੁੱਕ ਤੋਂ ਦੂਰ ਨੇ, ਹਰਸਿਮਰਤ ਕੌਰ ਬਾਦਲ ਹੋਰੀ ਫੇਸਬੁੱਕ ਦੇ ਉੱਤੇ ਬਹੁਤਾ ਦਿਸ ਰਹੇ ਨੇ, ਸ਼ਹਿਰ 'ਚ ਘੱਟ।
ਜੀ। ਤੇ ਮੈਂ ਇਸ ਦੇ ਨਾਲ ਹੀ ਇੱਕ ਹੋਰ ਗੱਲ ਮੈਂ ਪੁੱਛਣਾ ਚਾਹੁੰਦਾ ਵੀ ਜਿਹੜੇ ਲੋਕਾਂ ਨੇ ਉਦੋਂ ਬਾਕੀ ਸਾਰੀਆਂ ਪਾਰਟੀਆਂ ਨੂੰ ਛੱਡ ਕੇ ਪੀਪੀਪੀ ਦਾ ਸਾਥ ਦਿੱਤਾ ਸੀ, ਤੇ ਕੀ ਜੇ ਮਨਪ੍ਰੀਤ ਬਾਦਲ ਪੰਜੇ ਦੇ ਹੇਠਾਂ ਵੋਟ ਜਿਹੜੀ ਇਲੈਕਸ਼ਨ ਉਹ ਲੜਦੇ ਆ, ਤੇ ਉਹ ਜਿਹੜੇ ਉਹਨਾਂ ਦੇ ਸਪੋਰਟਰ ਆ ਉਹਨਾਂ ਦੇ ਮਨ ਦੇ ਵਿੱਚ ਕੀ ਹੋ ਸਕਦਾ ਆ? ਮਨਪ੍ਰੀਤ ਬਾਦਲ ਹੋਰਾਂ ਦੇ ਨਾਲੋਂ ਜਿਹੜੀ ਰਿਐਲਿਟੀ ਹੈ ਜੀ, ਉਹਨਾਂ ਦੇ ਸਪੋਰਟਰ ਤਾਂ ਬਹੁਤੇ ਟੁੱਟ ਗਏ ਜੀ। ਉਹ ਆਪ ਵੱਲ ਨੂੰ ਝੁਕ ਗਏ ਨੇ, ਇਹ ਰਿਐਲਿਟੀ ਹੈ। ਇਹਨੂੰ ਮਨਪ੍ਰੀਤ ਸਿੰਘ ਬਾਦਲ ਹੋਰੀ ਐਕਸੈਪਟ ਕਰਨ ਜਾਂ ਨਾ। ਕਾਂਗਰਸ ਦੇ ਨਾਲ ਹੱਥ ਮਨਪ੍ਰੀਤ ਸਿੰਘ ਬਾਦਲ ਨੇ ਮਿਲਾਇਆ ਜੀ, ਪੀਪੀਪੀ ਨੇ ਸ਼ਾਇਦ ਨਹੀਂ। ਮੈਂ ਇਹਨੂੰ ਇਸ ਤਰੀਕੇ ਦੇ ਨਾਲ ਡਿਫਾਈਨ ਜਿਹੜਾ ਕਰੂੰਗਾ। ਬਹੁਤੇ ਜਿਹੜੇ ਲੋਕ ਨੇ ਉਹ ਆਮ ਆਦਮੀ ਪਾਰਟੀ ਦੇ ਨਾਲ ਹੋ ਕੇ ਤੁਰ ਪਏ ਨੇ ਜੀ। ਇਹ ਆਮ ਤਾਂ ਇਹ ਕਿਹਾ ਜਾ ਰਿਹਾ ਇਸ ਵੇਲੇ ਸਿਆਸੀ ਹਲਕਿਆਂ ਦੇ ਵਿੱਚ ਜਿਹੜੇ ਸਿਆਸੀ ਵਿਸ਼ਲੇਸ਼ਣ ਕਰਨ ਵਾਲੇ ਨੇ, ਸਿਆਸੀ ਪੰਡਤ ਨੇ, ਉਹ ਇਹ ਸਮਝਦੇ ਨੇ ਕਿ ਮਨਪ੍ਰੀਤ ਸਿੰਘ ਬਾਦਲ ਹੋਰਾਂ ਦੀ ਜਿਹੜੀ ਅੱਖ ਹੈ ਉਹ ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਉੱਤੇ ਹੈ ਕਿਤੇ ਨਾ ਕਿਤੇ। ਇਸ ਕਰਕੇ ਉਹ ਮੁੱਦ ਕੇ ਪੀਪੀਪੀ ਦੇ ਵਰਕਰਾਂ ਨੂੰ ਉਸ ਪਾਸੇ ਵੱਲ ਨੂੰ ਵਧਣਾ ਚਾਹੁੰਦੇ ਨੇ, ਕੁਝ ਇਸ ਤਰੀਕੇ ਦੇ ਨਾਲ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਜਿਹੋ ਜਿਹੀ ਵੀ ਕਾਂਗਰਸ ਦੀ ਕਾਰਗੁਜ਼ਾਰੀ ਜਿਹੜੀ ਆ ਉਹ ਰਹੇ, ਪ੍ਰਧਾਨਗੀ ਵਾਲਾ ਰੇੜਕਾ ਤਾਂ ਮੁੱਕਣਾ ਨਹੀਂ। ਹੋ ਸਕਦਾ ਹਾਈ ਕਮਾਂਡ ਕਿਤੇ ਨਾ ਕਿਤੇ ਇਹ ਸੋਚੇ ਕਿ ਜੇ ਇੱਕ ਸਾਂਝਾ ਜਿਹਾ ਬੰਦਾ ਲੱਭ ਲਿਆ ਜਾਵੇ ਤਾਂ ਬਾਕੀ ਜਿਹੜੇ ਉਹਨਾਂ ਨੂੰ ਸ਼ਾਂਤ ਕੀਤਾ ਜਾ ਸਕਦਾ, ਤੇ ਉਹ ਸਾਂਝਾ ਜਿਹਾ ਬੰਦਾ ਕਿਤੇ ਨਾ ਕਿਤੇ ਹਾਈ ਕਮਾਂਡ ਦੀ ਨਿਗਾਹ ਦੇ ਵਿੱਚ ਮਨਪ੍ਰੀਤ ਬਾਦਲ ਵੀ ਹੋ ਸਕਦਾ ਜੀ। ਤੇ ਅਗਲੀ ਜਿਹੜੀ ਹੁਣ ਆਪਾਂ ਗੱਲ ਕਰਦੇ ਹਾਂ, ਪੰਜਾਬ ਦੀ ਜਿਹੜੀ ਭਾਜਪਾ ਆ, ਬੀਜੇਪੀ, ਉਸ ਦੇ ਵਿੱਚ ਫੁੱਟ ਕਹਿੰਦੇ ਬਹੁਤ ਜ਼ਿਆਦਾ ਵੱਧ ਚੁੱਕੀ ਆ, ਇਸ ਦੇ ਬਾਰੇ ਕੀ ਆ? ਇੱਕ ਤਾਂ ਦੀ ਚੰਡੀਗੜ੍ਹ ਦੇ ਵਿੱਚ ਜਿਹੜੀ ਕਿਰਨ ਖੇਰ ਹੈ ਉਹਨੂੰ ਅਜੇ ਵੀ ਤਕੜਾ ਵਿਰੋਧ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਅੰਦਰੋਂ ਜਿਹੜਾ ਉਹ ਕਰਨਾ ਪੈ ਰਿਹਾ ਜੀ। ਕਿਰਨ ਖੇਰ ਜਿਹੜੀ ਆ ਉਹ ਹਰਮੋਹਨ ਧਵਨ ਹੋਰਾਂ ਦੇ ਘਰ ਗਈ ਉਹਨਾਂ ਨੂੰ ਮਨਾਉਣ ਦੇ ਵਾਸਤੇ। ਧਵਨ ਸਾਹਿਬ ਮੰਨੇ ਨਹੀਂ, ਉਹਨਾਂ ਨੇ ਜੀ ਆਇਆਂ ਤਾਂ ਜ਼ਰੂਰ ਕਿਹਾ ਕਿਰਨ ਖੇਰ ਨੂੰ, ਪਰ ਇਹ ਕਿਹਾ ਕਿ ਮੈਂ ਅਜੇ ਫੈਸਲਾ ਕਰੂੰਗਾ ਕਿ ਮੈਂ ਤੇਰੇ ਨਾਲ ਤੁਰਨਾ ਕਿ ਨਹੀਂ ਤੁਰਨਾ। ਉਹ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਕਿਰਨ ਖੇਰ ਦੇ ਨਾਲ ਨਹੀਂ ਆਏ। ਉਧਰ ਜਿਹੜੀ ਬਾਗੀ ਧੜਾ ਹੈ ਬੀਜੇਪੀ ਦਾ, ਉਹਨੇ ਇਹ ਗੱਲ ਆਖੀ ਹੈ ਕਿ 21 ਤਰੀਕ ਤੱਕ, ਭਾਵ ਕਿ ਅੱਜ ਸ਼ਾਮ ਤੱਕ ਉਹਨੇ ਇਹ ਕਿਹਾ ਜੀ ਕਿ ਮੀਟਿੰਗ ਜਿਹੜੇ ਆ ਉਹ ਸੱਦਣਗੇ। ਉਧਰ ਅਲਟੀਮੇਟਮ ਜਿਹੜਾ ਜੀ ਉਹ ਵੀ ਅੱਜ ਸ਼ਾਮ ਤੱਕ ਦਾ ਬਾਗੀ ਧੜੇ ਨੇ ਦਿੱਤਾ ਕਿ ਜੇ ਕਿਰਨ ਖੇਰ ਨੂੰ ਪਾਸੇ ਕਰਕੇ ਲੋਕਲ ਆਗੂ ਨੂੰ ਟਿਕਟ ਨਾ ਦਿੱਤੀ ਤਾਂ ਉਹ ਮੋਰਚਾ ਜਿਹੜਾ ਜੀ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਲਾਉਣਗੇ। ਦੂਜੇ ਪਾਸੇ ਜਿਹੜੀ ਗੁੱਟਬੰਦੀ ਹੈ ਜੀ ਉਹ ਹੁਸ਼ਿਆਰਪੁਰ ਦੇ ਵਿੱਚ ਵੱਡੀ ਵੇਖਣ ਨੂੰ ਮਿਲ ਰਹੀ ਹੈ, ਜਿੱਥੇ ਵਿਜੇ ਸੰਪਲਾ ਜਿਨ੍ਹਾਂ ਨੂੰ ਇਹ ਟਿਕਟ ਮਿਲੀ ਹੈ ਉਹਨਾਂ ਦਾ ਸ਼ਰੇਆਮ ਜਿਹੜਾ ਜੀ ਉਹ ਵਿਰੋਧ ਹੋ ਰਿਹਾ। ਜਿਹੜੇ ਪੰਜਾਬ ਦੇ ਵਿੱਚ ਸਭ ਨੂੰ ਪਤਾ ਜੀ ਕਿ ਇਸ ਵੇਲੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਦੋ ਗਰੁੱਪ ਜਿਹੜੇ ਨੇ ਜੀ ਉਹ ਵੱਡੇ ਬਣੇ ਹੋਏ ਨੇ, ਅਵਿਨਾਸ਼ ਰਾਏ ਖੰਨਾ ਤੇ ਦੂਜਾ ਤੀਕਸ਼ਣ ਸੂਦ ਵਾਲਾ ਗਰੁੱਪ ਹੈ ਜੀ। ਇਹ ਜਿਹੜੇ ਨੇ ਇੱਕ ਦੂਜੇ ਦੇ ਖਿਲਾਫ ਜਿਹੜੀ ਹੈ ਜੀ ਤਲਖੀ ਇਹਨਾਂ ਦੀ ਵਧੀ ਹੋਈ ਹੈ, ਇੱਕ ਦੂਜੇ ਦੇ ਖਿਲਾਫ ਜਿਹੜੀ ਹੈ ਉਹ ਬਿਆਨਬਾਜ਼ੀ ਤੱਕ ਉਤਰ ਆਏ ਨੇ, ਔਰ ਇਹਦਾ ਸਿੱਧਾ ਜਿਹੜਾ ਅਸਰ ਹੈ ਉਹ ਵਿਜੇ ਸੰਪਲਾ ਦੀ ਇਹ ਚੋਣ ਸਰਗਰਮੀ ਦੇ ਉੱਤੇ ਪੈ ਰਿਹਾ ਹੈ। ਅਕਾਲੀ ਦਲ ਵਾਲੇ ਜਿਹੜੇ ਨੇ ਜੀ ਉਹ ਇਹਨਾਂ ਦੋਨਾਂ ਮਾਮਲਿਆਂ ਦੇ ਉੱਤੇ ਚੁੱਪ ਨੇ। ਉਹ ਇਹ ਕਹਿ ਰਹੇ ਕਿ ਬੀਜੇਪੀ ਦਾ ਇਹ ਅੰਦਰੂਨੀ ਮਾਮਲਾ ਹੈ, ਪਰ ਬੀਜੇਪੀ ਦੇ ਅੰਦਰੂਨੀ ਮਾਮਲਿਆਂ ਦੇ ਬਾਰੇ ਸਭ ਨੂੰ ਨੰਗਾ ਚਿੱਟਾ ਪਤਾ ਹੈ ਕਿ ਪੰਜਾਬ ਦੇ ਵਿੱਚ ਅਕਾਲੀ ਦਲ ਦੇ ਵਾਂਗੂ ਨਹੀਂ, ਕਾਂਗਰਸ ਦੇ ਵਾਂਗੂ ਜੇਕਰ ਇਹ ਕਿਹਾ ਜਾਵੇ ਤਾਂ ਛਿੱਤਰੀ ਦਾਲ ਵੰਡ ਰਹੀ ਹੈ ਭਾਰਤੀ ਜਨਤਾ ਪਾਰਟੀ ਜੀ। ਤੇ ਨਾਲ ਇਹ ਵੀ ਜਿਹੜੀਆਂ ਖਬਰਾਂ ਮਿਲ ਰਹੀਆਂ ਵੀ ਜਿਹੜਾ ਭਾਜਪਾ ਦਾ ਜਿਹੜਾ ਇਹ ਵਾਲਾ ਘਮਸਾਨ ਆ ਅੰਦਰੂਨੀ ਆ ਉਹ ਨੈਸ਼ਨਲ ਲੈਵਲ ਦੇ ਉੱਤੇ ਵੀ ਬਹੁਤ ਜ਼ਿਆਦਾ ਵਧਿਆ ਹੈ, ਉਸ ਦੇ ਉੱਤੇ ਕੀ ਚੱਲ ਰਿਹਾ ਹੈ? ਬਿਲਕੁਲ ਜੀ, ਨੈਸ਼ਨਲ ਲੈਵਲ ਦੇ ਉੱਤੇ ਕੱਲ ਤਾਂ ਜਿਹੜਾ ਪੀਐਮ ਇਨ ਵੇਟਿੰਗ ਇੱਕ ਹੈ, ਕਿਉਂਕਿ ਪੀਐਮ ਇਨ ਵੇਟਿੰਗ ਦੋ ਨੇ ਭਾਰਤੀ ਜਨਤਾ ਪਾਰਟੀ 'ਚ। ਪਹਿਲੇ ਤਾਂ ਬਾਬਾ ਅਡਵਾਨੀ ਹੈ ਜੀ, ਔਰ ਦੂਜਾ ਇਸ ਵੇਲੇ ਨਰਿੰਦਰ ਮੋਦੀ ਹੈ ਜੀ। ਅਡਵਾਨੀ ਨੂੰ ਤਾਂ ਘੁੱਟ ਘੱਟ ਕੇ ਜੀ ਮਨਾ ਲਿਆ ਗਿਆ ਕਿਸੇ ਤਰੀਕੇ ਦੇ ਨਾਲ। ਉਹ ਤਾਂ ਗਾਂਧੀ ਨਗਰ ਤੋਂ ਹੁਣ ਚੋਣ ਜਿਹੜੀ ਹੈ ਜੀ ਉਹ ਲੜੂਗਾ, ਕਿਉਂਕਿ ਉਹ ਐਕਚੁਅਲੀ ਇੱਥੋਂ ਚੋਣ ਲੜਨੀ ਨਹੀਂ ਸੀ ਚਾਹੁੰਦਾ ਲਾਲ ਕ੍ਰਿਸ਼ਨ ਅਡਵਾਨੀ। ਉਹਨੂੰ ਲੱਗਦਾ ਸੀਗਾ ਕਿ ਉਹਦੀ ਜਿਹੜੀ ਇਹ ਸੁਰੱਖਿਅਤ ਸੀਟ ਨਹੀਂ ਹੈ, ਪਰ ਨਰਿੰਦਰ ਮੋਦੀ ਨੂੰ ਇਹ ਲੱਗਦਾ ਹੈ ਕਿ ਬਾਬੇ ਦਾ ਕੋਈ ਪਤਾ ਨਹੀਂ ਹੈ ਕਦੋਂ ਫੇਰ ਪੰਗਾ ਪਾ ਕੇ ਬਹਿ ਜੇ, ਜੇ ਇਹਨੂੰ ਪਹਿਲਾਂ ਸੰਭਾਲ ਲਿਆ ਜਾਵੇ ਤਾਂ ਠੀਕ ਹੈ। ਇਸ ਕਰਕੇ ਉਹਨੇ ਪੂਰਾ ਜ਼ੋਰ ਲਾ ਕੇ ਉਹਨੂੰ ਮਨਾ ਲਿਆ ਗਾਂਧੀ ਨਗਰ ਦੀ ਸੀਟ ਤੋਂ। ਕੱਲ ਸਾਰੀ ਦਿਹਾੜੀ ਜਿਹੜੀ ਮੁਸ਼ੱਕਤ ਸੀ ਉਹ ਭਾਰਤੀ ਜਨਤਾ ਪਾਰਟੀ ਨੂੰ ਕਰਨੀ ਪਈ, ਪਰ ਹੋਇਆ ਇਹ ਹੈ ਜੀ ਕਿ ਹੁਣ ਜਿਹੜਾ ਜੀ ਇਹ ਮਾਮਲਾ, ਹਾਲਾਂਕਿ ਇਹ ਸੁਲਝ ਗਿਆ, ਇਹ ਕਿਹਾ ਜਾ ਰਿਹਾ ਹੈ ਕਿ ਮਾਮਲਾ ਸੁਲਝ ਗਿਆ, ਪਰ ਦੂਜੇ ਪਾਸੇ ਜਿਹੜਾ ਹੈ ਜੀ ਉਹ ਅਜੇ ਮਾਮਲਾ ਇਸ ਪੱਖੋਂ ਸੁਲਝਿਆ ਹੋਇਆ ਜਿਹੜਾ ਉਹ ਮਹਿਸੂਸ ਨਹੀਂ ਹੋ ਰਿਹਾ, ਕਿਉਂਕਿ ਜਸਵੰਤ ਸਿੰਘ ਜਿਹੜਾ ਜੀ ਹੁਣ ਉਹ ਪੰਗਾ ਜਿਹੜਾ ਪਾ ਕੇ ਬਹਿ ਗਿਆ ਜੀ। ਇਹ ਜਸਵੰਤ ਸਿੰਘ ਜਿਹੜਾ ਜੀ ਉਹ ਲਾਲ ਕ੍ਰਿਸ਼ਨ ਅਡਵਾਨੀ ਦਾ ਹੀ ਸਾਥੀ ਹੈ, ਸੁਸ਼ਮਾ ਸਵਰਾਜ ਵੀ ਇਹਨਾਂ ਦੀ ਸਾਥਣ ਹੈ। ਇਹ ਜਿਹੜੀ ਟਿਕੜੀ ਹੈ ਇਹ ਸੋਚਦੀ ਹੈ ਕਿ ਜੇ ਨਰਿੰਦਰ ਮੋਦੀ ਨੂੰ ਹੁਣ ਕਾਬੂ ਨਾ ਕੀਤਾ ਤਾਂ ਫਿਰ ਉਹਨੇ ਕਾਬੂ ਨਹੀਂ ਆਉਣਾ, ਕਿਉਂਕਿ ਜਦੋਂ ਦਾ ਨਰਿੰਦਰ ਮੋਦੀ ਦੇ ਹੱਥ
ਵਾਗਡੋਰ ਜਿਹੜੀ ਭਾਰਤੀ ਜਨਤਾ ਪਾਰਟੀ ਨੇ ਦਿੱਤੀ ਆ, ਉਹਨੇ ਸਭ ਤੋਂ ਪਹਿਲਾ ਕੰਮ ਇਹ ਕੀਤਾ ਕਿ ਪਹਿਲੀ ਕਤਾਰ ਦੇ ਜਿਹੜੇ ਆਗੂ ਨੇ ਉਹਨਾਂ ਨੂੰ ਖੁੱਡੇ ਕਿਵੇਂ ਲਾਉਣਾ। ਜੀ ਸੋ ਇਹ ਵੀ ਜਿਹੜਾ ਅੰਦਰੂਨੀ ਜਿਹੜਾ ਇਹਨਾਂ ਦਾ ਜੰਗ ਆ ਕਾਫੀ ਵਧਿਆ ਹੋਇਆ ਆ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਜਿਹੜੇ ਆਪ ਪਾਰਟੀ ਦੇ ਜਿਹੜੇ ਉਮੀਦਵਾਰ ਆ ਹਿੰਮਤ ਸਿੰਘ ਸ਼ੇਰਗਿੱਲ ਆ, ਉਹਨਾਂ ਨੇ ਜਿਹੜਾ ਇਹ ਕਹਿ ਦਿੱਤਾ ਹੈ ਵੀ ਹੁਣ ਉਹਨਾਂ ਨੂੰ ਜਿਹੜੀ ਪੁਲਿਸ ਦੀ ਪ੍ਰੋਟੈਕਸ਼ਨ, ਪੁਲਿਸ ਦੀ ਜਿਹੜੀ ਸੁਰੱਖਿਆ ਆ, ਉਹ ਲੈਣ ਤੋਂ ਉਹਨਾਂ ਨੇ ਮਨਾ ਕਰ ਦਿੱਤਾ ਆ। ਇਸ ਦੇ ਉੱਤੇ ਕੀ ਚੱਲ ਰਿਹਾ? ਆਮ ਆਦਮੀ ਪਾਰਟੀ ਦੇ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਤੋਂ ਹਿੰਮਤ ਸਿੰਘ ਸ਼ੇਰਗਿੱਲ ਜਿਹੜਾ ਜੀ ਉਹਨੂੰ ਉਤਾਰਿਆ ਗਿਆ। ਹਿੰਮਤ ਸਿੰਘ ਸ਼ੇਰਗਿੱਲ ਸੁਪਰੀਮ ਕੋਰਟ ਦੇ ਵਕੀਲ ਨੇ। ਉਂਝ ਵੈਸੇ ਉਹਨਾਂ ਦਾ ਜੱਦੀ ਜਿਹੜਾ ਘਰ ਹੈ ਪਰਿਵਾਰ ਦਾ, ਉਹ ਤਾਂ ਅੰਮ੍ਰਿਤਸਰ ਦੇ ਵਿੱਚ ਹੈ, ਪਰ ਉਹ ਕਿਉਂਕਿ ਚੰਡੀਗੜ੍ਹ 'ਚ ਬਹੁਤ ਸਮੇਂ ਤੋਂ ਵਸੇ ਹੋਏ ਨੇ, ਇੱਥੋਂ ਹੀ ਉਹਨਾਂ ਨੇ ਜਿਹੜੀ ਹੈ ਜੀ ਆਪਣੀ ਐਜੂਕੇਸ਼ਨ ਕੀਤੀ ਹੈ। ਸੁਪਰੀਮ ਕੋਰਟ ਦੇ ਵਿੱਚ ਉਹ ਵਕੀਲ ਨੇ, ਜਿਹਦਾ ਜ਼ਿਕਰ ਆਪਾਂ ਪਹਿਲਾਂ ਕੀਤਾ ਸੀਗਾ, ਗੁਜਰਾਤ ਦੇ ਸਿੱਖ ਕਿਸਾਨਾਂ ਵਾਲਾ ਜੀ। ਉਹਨਾਂ ਦਾ ਕੇਸ ਜਿਹੜਾ ਹਿੰਮਤ ਸਿੰਘ ਸ਼ੇਰਗਿੱਲ ਹੀ ਲੜ ਰਹੇ ਨੇ, ਔਰ ਉਹਨਾਂ ਨੇ ਹੀ ਇਸ ਖਬਰ ਨੂੰ ਨੈਸ਼ਨਲ ਪੱਧਰ ਦੇ ਉੱਤੇ ਜੀ ਜਿਹੜਾ ਹਾਈਲਾਈਟ ਕੀਤਾ। ਉਹਨਾਂ ਨੇ ਸੁਰੱਖਿਆ ਜਿਹੜੀ ਲੈਣ ਤੋਂ ਨਾ ਕੀਤੀ ਹੈ, ਸੁਰੱਖਿਆ ਉਹਨਾਂ ਨੂੰ ਭੇਜੀ ਗਈ ਸੀ, ਪਰ ਉਹਨਾਂ ਨੇ ਲਿਖਤੀ ਰੂਪ ਦੇ ਵਿੱਚ ਜਿਹੜਾ ਜੀ ਇਹ ਕਹਿਤਾ ਹੈ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਉਹ VIP ਕਲਚਰ ਦੇ ਵਿੱਚ ਯਕੀਨ ਨਹੀਂ ਕਰਦੀ, ਇਸ ਕਰਕੇ ਉਹਨਾਂ ਨੇ ਇਹ ਸੁਰੱਖਿਆ ਜਿਹੜੀ ਹੈ ਉਹ ਨਹੀਂ ਲੈਣੀ। ਦੂਜੇ ਪਾਸੇ ਆਮ ਆਦਮੀ ਪਾਰਟੀ ਨੂੰ ਇੱਕ ਬੰਦੇ ਨੇ ਇਹ ਕਹਿ ਦੀ ਕਿ ਇੱਕ ਤਾਂ ਮੈਨੂੰ ਟਿਕਟ ਜਿਹੜੀ ਹੈ ਜੀ ਉਹ ਦਿਓ, ਔਰ ਨਾਲ ਦੀ ਨਾਲ ਉਹਨੇ ਚੰਦਾ ਜਿਹੜਾ ਜੀ ਉਹ ਚੈੱਕ ਭੇਜ ਦਿੱਤਾ 45 ਕਰੋੜ ਰੁਪਈਏ ਦਾ ਜੀ। ਇਹ ਆਮ ਬੰਦਾ ਜਿਹੜਾ ਜੀ ਉਹ ਕੌਣ ਹੈ? ਇਹਦੇ ਵਾਸਤੇ ਜਿਹੜੀ ਆਮ ਆਦਮੀ ਪਾਰਟੀ ਹੈ ਉਹਨੇ ਇਹ ਕਿਹਾ ਕਿ ਅਜੇ ਅਸੀਂ ਇਹ ਫੈਸਲਾ ਨਹੀਂ ਕੀਤਾ ਕਿ ਇਹ ਜਿਹੜੀ ਐਡੀ ਵੱਡੀ ਡੋਨੇਸ਼ਨ ਹੈ ਉਹਨਾਂ ਨੇ ਐਕਸੈਪਟ ਕਰਨੀ ਹੈ ਜਾਂ ਨਹੀਂ। ਉਹਨਾਂ ਨੇ ਕਿਹਾ ਕਿ ਇਹਦੇ ਵਾਸਤੇ ਪਾਰਟੀ ਪਹਿਲਾਂ ਫੈਸਲਾ ਜਿਹੜਾ ਉਹ ਲਊਗੀ ਤੇ ਮੀਟਿੰਗ ਕਰਕੇ ਉਦੋਂ ਬਾਅਦ ਦੱਸੂਗੀ ਕਿ ਇਹ ਬੰਦਾ ਕਿਹੜਾ ਆ ਔਰ ਉਹਦੀ 45 ਕਰੋੜ ਦੀ ਡੋਨੇਸ਼ਨ ਲੈਣੀ ਆ ਜਾਂ ਨਹੀਂ। ਕਿਸੇ ਹੋਰ ਪਾਰਟੀ ਨੂੰ ਆਈ ਹੁੰਦੀ ਤੇ ਹੁਣ ਤੱਕ ਤਾਂ ਉਹਨਾਂ ਨੇ ਵੰਡ ਵੀ ਲੈਣੇ ਸੀ ਜੀ, ਆਪਸ ਚ ਕਿੰਨੇ ਕਿੰਨੇ ਆਉਂਦੇ ਆ। ਜੀ ਬਿਲਕੁਲ ਸਹੀ ਗੱਲ ਆ। ਤੇ ਅਗਲੀ ਜਿਹੜੀ ਹੁਣ ਗੱਲ ਕਰਦੇ ਆਪਾਂ ਕਾਂਗਰਸ ਦੀ। ਕਾਂਗਰਸ ਨੇ ਜਿਹੜੀ ਇੱਕ ਨਵੀਂ ਸੂਚੀ ਜਿਹੜੀ ਆ ਉਹ ਜਾਰੀ ਕੀਤੀ ਆ 50 ਹੋਰ ਉਮੀਦਵਾਰਾਂ ਦੀ, ਤੇ ਉਸ ਦੇ ਵਿੱਚ ਜਿਹੜੇ ਇਸ ਟਾਈਮ ਕਿਹੜੇ ਜਿਹੜੇ ਪੁਰਾਣੇ ਖੁੰਡ ਆ ਉਹਨਾਂ ਦੇ ਨਾਮ ਆਏ ਆ, ਤੇ ਕੀ ਕੋਈ ਨਵੇਂ ਚਿਹਰੇ ਵੀ ਆਏ ਆ, ਤੇ ਕੀ ਕੋਈ ਇਦਾਂ ਦੀ ਵੀ ਗੱਲ ਹੋਈ ਆ ਵੀ ਪੁਰਾਣਿਆਂ ਦੇ ਵਿੱਚੋਂ ਵੀ ਕਿਸੇ ਨੂੰ ਟਿਕਟ ਨਹੀਂ ਮਿਲੀ? ਇੱਕ ਤਾਂ ਜਿਹੜੀ ਹੈਰਾਨੀ ਵਾਲੀ ਗੱਲ ਸਭ ਤੋਂ ਵੱਡੀ ਲੱਗ ਰਹੀ ਹੈ ਕਿ ਪੀ ਚਿਦੰਬਰਮ ਜਿਹੜੇ ਨੇ ਜੀ, ਕਿਉਂਕਿ ਜਿਹੜਾ ਕਾਂਗਰਸ ਦੇ ਵਿੱਚ ਹਾਈ ਕਮਾਂਡ ਦੇ ਵਿੱਚ ਉੱਪਰ ਜਿਹੜੇ ਨਾ ਉੱਥੇ ਵੀ 2-3 ਧੜੇ ਜਿਹੜੇ ਬਣੇ ਹੋਏ ਨੇ ਜੀ। ਜਿਹੜਾ ਪੀ ਚਿਦੰਬਰਮ ਹੈ ਨਾ ਜੀ, ਉਹ ਹਾਲਾਂਕਿ ਹੋ ਸਕਦਾ ਕਈ ਲੋਕਾਂ ਦੇ ਵਾਸਤੇ ਸੁਣਨ ਵਾਲਿਆਂ ਲਈ ਇਹ ਹੋਵੇ ਕਿ ਕੋਈ ਡਾਕਟਰ ਮਨਮੋਹਨ ਸਿੰਘ ਦਾ ਧੜਾ ਵੀ ਸੀਗਾ। ਯੈਸ, ਡਾਕਟਰ ਮਨਮੋਹਨ ਸਿੰਘ ਹੋਰਾਂ ਦਾ ਵੀ ਧੜਾ ਜਿਹੜਾ ਇੱਕ ਅੰਦਰ ਖਾਤੇ ਜਿਹੜੀ ਤਿੱਕੜੀ ਹੈ ਜੀ 2-3 ਜਾਣਿਆਂ ਦੀ, ਉਹ ਕੰਮ ਕਰਦੀ ਸੀ। ਉਹਦੇ ਵਿੱਚੋਂ ਪੀ ਚਿਦੰਬਰਮ ਜਿਹੜਾ ਪਹਿਲੇ ਨੰਬਰ ਦੇ ਉੱਤੇ ਸੀਗਾ ਜੀ। ਪੀ ਚਿਦੰਬਰਮ ਵੀ ਸੁਪਨੇ ਜਿਹੜੇ ਲੈਂਦਾ ਰਿਹਾ ਕਿਤੇ ਨਾ ਕਿਤੇ ਪ੍ਰਧਾਨ ਮੰਤਰੀ ਦੇ ਅਹੁਦੇ ਦੇ, ਪਰ ਪੀ ਚਿਦੰਬਰਮ ਜਿਹੜਾ ਜੀ ਉਹਨੂੰ ਸਾਈਡ ਲਾਈਨ ਕਰ ਦਿੱਤਾ ਗਿਆ। ਸਾਈਡ ਲਾਈਨ ਕੀਤਾ ਬੜੇ ਤਰੀਕੇ ਦੇ ਨਾਲ ਗਿਆ, ਜਿਵੇਂ ਅਕਾਲੀ ਦਲ ਦੀ ਇੱਥੇ ਜਿਹੜੀ ਬੁੱਢੀ ਲੀਡਰਸ਼ਿਪ ਆ ਉਹਨੂੰ ਪਾਸੇ ਕੀਤਾ ਗਿਆ ਮੁੰਡਿਆਂ ਨੂੰ ਮੂਹਰੇ ਲਿਆ ਕੇ। ਪੀ ਚਿਦੰਬਰਮ ਦੇ ਮੁੰਡਾ ਜਿਹੜਾ ਜੀ ਕਾਰਤਿਕ ਚਿਦੰਬਰਮ, ਉਹਨੂੰ ਟਿਕਟ ਦਿੱਤੀ ਗਈ ਹੈ। ਪੀ ਚਿਦੰਬਰਮ ਦਾ ਪੱਤਾ ਜਿਹੜਾ ਜੀ ਉਹ ਸਾਫ਼ ਕਰ ਦਿੱਤਾ ਗਿਆ। ਕਾਂਗਰਸ ਦੀ ਸੂਚੀ ਦੇ ਵਿੱਚ ਉਧਮਪੁਰ ਤੋਂ ਗੁਲਾਮ ਨਬੀ ਆਜ਼ਾਦ ਨੂੰ ਚੋਣ ਲੜਾਉਣ ਦਾ ਐਲਾਨ ਜਿਹੜਾ ਜੀ ਉਹ ਕੀਤਾ ਗਿਆ। ਜੰਮੂ ਤੋਂ ਮਦਨ ਲਾਲ ਸ਼ਰਮਾ ਮੈਦਾਨ ਦੇ ਵਿੱਚ ਆ ਗਏ ਨੇ। ਦਿੱਲੀ ਤੋਂ ਮਹਾਬਲ ਮਿਸ਼ਰਾ ਜਿਹੜਾ ਉਹ ਉਤਰੇ ਨੇ। ਭਾਜਪਾ ਦੀ ਸੀਨੀਅਰ ਆਗੂ ਜਿਹੜੀ ਸੁਸ਼ਮਾ ਸਵਰਾਜ ਹੈ, ਉਹਨੂੰ ਕਾਂਗਰਸ ਦੇ ਲਕਸ਼ਮਣ ਸਿੰਘ ਜਿਹੜੇ ਉਹ ਚੁਣੌਤੀ ਜਿਹੜੀ ਉਹ ਦੇਣਗੇ। ਔਰ ਤਾਮਿਲਨਾਡੂ ਦੇ ਵਿੱਚ ਮਈਵਿਦੁਰਈ ਜਿਹੜੀ ਹੈ ਜੀ ਉਹਨੂੰ ਮਣੀ ਸ਼ੰਕਰ ਅਈਅਰ ਜਿਹੜਾ ਸਾਬਕਾ ਮੰਤਰੀ ਮਣੀ ਸ਼ੰਕਰ ਅਈਅਰ ਆ, ਉਹਨੂੰ ਵੀ ਟਿਕਟ ਜਿਹੜੀ ਆ ਉਹ ਦਿੱਤੀ ਗਈ ਹੈ। ਹਾਲਾਂਕਿ ਇਸ ਸੂਚੀ ਦੇ ਵਿੱਚ ਪੰਜਾਬ ਦਾ ਕੋਈ ਨਾਮ ਜਿਹੜਾ ਸ਼ਾਮਲ ਨਹੀਂ ਹੈ, ਪਰ ਇਹ ਜ਼ਰੂਰ ਚਰਚੇ ਨੇ ਜੀ ਕਿ ਮਨੀਸ਼ ਤਿਵਾੜੀ ਲੁਧਿਆਣੇ ਤੋਂ ਚੋਣ ਲੜਨਗੇ ਨਹੀਂ, ਬਲਕਿ ਕੰਨ ਤੋਂ ਫੜ ਕੇ ਜਿਹੜੀ ਕਾਂਗਰਸ ਹਾਈ ਕਮਾਂਡ ਆ ਉਹਨਾਂ ਨੂੰ ਚੋਣ ਲੜਾਊਗੀ ਵੀ ਹੁਣ ਭੱਜਦਾ ਕਿੱਧਰ ਨੂੰ ਹੈ। ਉਧਰ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ 2 ਬਿਆਨ ਦਿੱਤੇ ਨੇ। ਦੋਵੇਂ ਆਪਸ ਦੇ ਵਿੱਚ ਜਿਹੜੇ ਨਾ ਜੀ ਉਹ ਮਿਲਦੇ ਤਾਂ ਹੈ ਨਹੀਂ ਗੇ, ਪਰ ਇਹ ਸਿਆਸੀ ਬਿਆਨ ਨੇ। ਇੱਕ ਪਾਸੇ ਤਾਂ ਉਹਨਾਂ ਨੇ ਕਹਿਤਾ ਕਿ ਜੇ ਬੀਬੀ ਸੋਨੀਆ ਗਾਂਧੀ ਕਹੂਗੀ ਮੈਂ ਚੋਣ ਲੜਨ ਤੋਂ ਭੱਜ ਨਹੀਂ ਸਕਦਾ ਅੰਮ੍ਰਿਤਸਰ ਤੋਂ, ਪਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਮੈਂ ਅੰਮ੍ਰਿਤਸਰ ਦੇ ਲੋਕਾਂ ਨੂੰ ਸਮਾਂ ਜਿਹੜਾ ਉਹ ਨਹੀਂ ਦੇ ਸਕੂੰਗਾ ਕਿਉਂਕਿ ਮੇਰਾ ਇਹ ਲੋਕਲ ਏਰੀਆ ਨਹੀਂ ਹੈਗਾ। ਇਸ ਕਰਕੇ ਪਹਿਲਾਂ ਹੀ ਉਹਨਾਂ ਦਾ ਇਹ ਕਹਿਣਾ ਕਿ ਸਿੱਧੂ ਗੈਰ ਹਾਜ਼ਰ ਰਿਹਾ ਤੇ ਜੇ ਮੈਨੂੰ ਚੁਣ ਲਿਆ ਲੋਕਾਂ ਨੇ ਤੇ ਮੈਂ ਵੀ ਗੈਰ ਹਾਜ਼ਰ ਰਹੂੰਗਾ। ਇੱਕ ਗੈਰ ਹਾਜ਼ਰ ਨੂੰ ਕਰਕੇ ਦੂਜੇ ਗੈਰ ਹਾਜ਼ਰ ਨੂੰ ਅੰਮ੍ਰਿਤਸਰ ਵਾਲੇ ਪਸੰਦ ਨਹੀਂ ਕਰਨਗੇ। ਕਪਤਾਨ ਸਾਹਿਬ ਨੂੰ ਇਹ ਕੋਈ ਪੁੱਛੇ, ਪਟਿਆਲੇ ਦੇ ਤੁਸੀਂ ਰਹਿਣ ਵਾਲੇ ਹੋ, ਇੱਥੇ ਵਿਧਾਨ ਸਭਾ ਤੁਸੀਂ
ਜਿੱਤੀ ਹੈ। ਪਟਿਆਲੇ ਵਾਲਿਆਂ ਨੂੰ ਤੁਸੀਂ ਕਦੀ ਨਹੀਂ ਦਿਸੇ, ਅੰਮ੍ਰਿਤਸਰ ਕਿੱਥੇ ਦਿਸਣਾ ਜੀ। ਜੀ 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 ਬਿਲਕੁਲ, ਜਿਹੜੀ ਇਹ ਸਹੀ ਗੱਲ ਆ। ਤੇ ਅਗਲੀ ਜਿਹੜੀ ਹੁਣ ਗੱਲ ਕਰਦੇ ਹਾਂ ਆਪਾਂ ਜਲੰਧਰ ਦੀ ਜਿਹੜੀ ਸੀਟ ਆ ਉਸ ਨੂੰ ਲੈ ਕੇ ਵੀ ਹੰਸਰਾਜ ਹੰਸ ਨੇ ਕੱਲ ਜਿਹੜੇ ਕੁਝ ਬਿਆਨ ਜਾਰੀ ਕੀਤੇ, ਟੀਨੂ ਦਾ ਉਹ ਨਾਮ ਲੈ ਰਹੇ ਸੀਗੇ, ਤੇ ਟੀਨੂ ਹੁਣਾਂ ਨੇ ਅੱਜ ਕੋਈ ਜਵਾਬੀ ਜਿਹੜੇ ਆ ਉਹਦੇ ਉੱਤੇ ਬਿਆਨ ਦਾਗੇ ਆ, ਉਹ ਕੀ ਆ ਤੇ ਕੀ ਕਹਿਣਾ ਚਾਹੁੰਦੇ ਨੇ ਉਹਦੇ ਵਿੱਚੋਂ? ਪਵਨ ਕੁਮਾਰ, ਟੀਨੂ ਤੇ ਹੰਸਰਾਜ ਹੰਸ ਵਾਲਾ ਜਿਹੜਾ ਮਾਮਲਾ ਜੀ, ਲੱਗਦਾ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਗਰਮੀ ਫੜੂ। ਜੀ ਜੀ ਕੱਲ ਜਿਹੜੀ ਮੈਂ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਸੀ, ਹੰਸਰਾਜ ਹੰਸੁਰਾ ਨੇ ਕੁਝ ਗੰਭੀਰ ਜਿਹੜੇ ਦੋਸ਼ ਲਾਏ ਸਨ ਪਵਨ ਕੁਮਾਰ ਟੀਨੂ ਦੇ ਉੱਤੇ ਕਿ ਉਹ ਜਿਹੜਾ ਵਾਲਮੀਕ ਭਾਈਚਾਰਾ ਉਹਨੂੰ ਭੜਕਾ ਕੇ ਆਪਣੀ ਸਿਆਸਤ ਜਿਹੜੀ ਆ ਉਹ ਕਰਨੀ ਚਾਹੁੰਦਾ। ਜਿਹੜਾ ਡੇਰਾ ਬੱਲਾਂ ਵਾਲਾ ਵਿਵਾਦ ਹੋਇਆ ਸੀਗਾ ਉਹਦੇ ਵਿੱਚ ਪਵਨ ਕੁਮਾਰ ਟੀਨੂ ਦਾ ਨਾਮ ਜਿਹੜਾ ਸੀਗਾ ਉਹ ਹੰਸਰਾਜ ਹੰਸੁਰਾ ਨੇ ਲਿਆਂਦਾ ਸੀਗਾ। ਉਹਨਾਂ ਨੇ ਇਹ ਵੀ ਕਿਹਾ ਸੀਗਾ ਕਿ ਜਦੋਂ ਜਲੰਧਰ ਦੇ ਵਿੱਚ ਹਿੰਸਾ ਹੋਈ ਸੀਗੀ, ਜਿਹੜੀ ਟ੍ਰੇਨ ਇੱਥੇ ਸਾੜ ਦਿੱਤੀ ਗਈ ਸੀ ਉਹਨਾਂ ਦੇ ਇੱਕ ਸਾਧ ਦੇ ਕਤਲ ਤੋਂ ਬਾਅਦ, ਤੇ ਉਹਦੇ ਵਿੱਚ ਵੀ ਉਹਨੇ ਕਿਹਾ ਸੀ ਕਿ ਪਵਨ ਕੁਮਾਰ ਟੀਨੂ ਦਾ ਹੀ ਬਹੁਤਾ ਹੱਥ ਸੀਗਾ। ਹੁਣ ਟੀਨੂ ਨੇ ਮੋੜਵਾਂ ਜਿਹੜਾ ਹਮਲਾ ਜੀ ਉਹ ਹੰਸਰਾਜ ਹੰਸ ਦੇ ਉੱਤੇ ਕੀਤਾ। ਇਹ ਆਖਿਆ ਕਿ ਇਸ ਬੰਦੇ ਦੇ ਚਿਹਰੇ ਬਹੁਤ ਨੇ, ਕਿ ਵੱਖੋ ਵੱਖਰੇ ਚਿਹਰਿਆਂ ਤੋਂ ਜਿਹੜਾ ਜੀ ਉਹ ਗੱਲ ਕਰਦਾ। ਉਹਨੇ ਇਹ ਕਿਹਾ ਕਿ ਜਦੋਂ ਟਿਕਟ ਦੇਣ ਦਾ ਫੈਸਲਾ ਮਹੀਨਾ ਪਹਿਲਾਂ ਹੋ ਗਿਆ ਸੀਗਾ, ਐਨ ਹੁਣ ਜਿਹੜਾ ਜੀ ਹੰਸਰਾਜ ਹੰਸੁਰਾ ਨੇ ਇਹ ਮਾਮਲਾ ਜਿਹੜਾ ਉਹ ਕਿਉਂ ਚੁੱਕਿਆ। ਉਹਨਾਂ ਪਵਨ ਕੁਮਾਰ ਟੀਨੂ ਨੇ ਇਹ ਕਿਹਾ ਕਿ ਉਹ ਸਿਰਫ ਸਿਆਸਤ ਜਿਹੜੀ ਹੈ ਉਹ ਉਹਦੇ ਵਿੱਚ ਗੰਦ ਪਾਉਣਾ ਚਾਹੁੰਦਾ ਹੈ। ਇਹੋ ਜਿਹੇ ਜਿਹੜੇ ਵਰਡ ਨੇ ਉਹ ਪਵਨ ਕੁਮਾਰ ਟੀਨੂ ਨੇ ਵਰਤੇ ਨੇ। ਹੰਸਰਾਜ ਹੰਸ ਹੋਰਾਂ ਨੇ ਇਹ ਕਿਹਾ ਜੀ ਕਿ ਮੈਂ ਅਜੇ ਇਸ ਮਾਮਲੇ ਦੇ ਉੱਤੇ ਕੁਝ ਨਹੀਂ ਕਹਿਣਾ, ਕੁਝ ਸੋਚ ਕੇ ਜਿਹੜਾ ਜੀ ਉਹ ਜਵਾਬ ਦਊਂਗਾ। ਉਹਨਾਂ ਦੇ ਇਹ ਕਹਿਣ ਤੋਂ ਸਿੱਧਾ ਭਾਵ ਜਿਹੜਾ ਜੀ ਉਹ ਲਾਇਆ ਜਾ ਸਕਦਾ ਹੈ ਕਿ ਅਕਾਲੀ ਦਲ ਦੇ ਵਾਸਤੇ ਮੁਸੀਬਤ ਜਿਹੜੀ ਹੈ ਜਲੰਧਰ ਵਾਲੀ ਸੀਟ ਤੋਂ ਵਧੂਗੀ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਦੌਰਾਨ, ਕਿਉਂਕਿ ਹੰਸਰਾਜ ਹੰਸ ਨੂੰ ਵੀ ਕਿਸੇ ਵੀ ਹਾਲਤ ਦੇ ਵਿੱਚ ਅਕਾਲੀ ਦਲ ਜੇ ਅੱਖੋਂ ਪਰੋਖੇ ਕਰਦਾ ਤਾਂ ਜਿਹੜੇ ਡੇਰੇ ਦਾ ਇਸ ਵੇਲੇ ਹੰਸਰਾਜ ਹੰਸ ਦੀ ਮੁਖੀ ਹੈ ਜੀ ਲਾਲ ਬਾਦਸ਼ਾਹ ਦਾ ਡੇਰਾ, ਉਹਦੀ ਵੋਟ ਬੜੀ ਹੈ ਜੀ ਜਲੰਧਰ ਦੇ ਏਰੀਆ ਦੇ ਵਿੱਚ। ਉਹ ਵੋਟ ਜਿਹੜੀ ਹੈ ਜੀ ਉਲਟ ਕਰ ਸਕਦੀ ਹੈ। ਇੱਕ ਦੂਜਾ ਇਹਦਾ ਜਿਹੜਾ ਪੱਖ ਹੈ ਅਜੇ ਅਣਗੌਲਿਆ, ਉਹਦਾ ਕੋਈ ਬਹੁਤਾ ਜ਼ਿਕਰ ਨਹੀਂ ਹੋ ਰਿਹਾ ਕਿ ਜਿਹੜਾ ਦੂਜਾ ਡੇਰਾ ਜਿਹੜਾ ਨਕੋਦਰ ਦੇ ਵਿੱਚ ਪੈਂਦਾ ਜੀ ਲਾਡੀ ਸ਼ਾਹ ਦਾ, ਉਹਦੇ ਡੇਰੇ ਦੀ ਜਿਹੜੀ ਵਾਗਡੋਰ ਹੈ ਉਹ ਗੁਰਦਾਸ ਮਾਨ ਹੋਰਾਂ ਕੋਲੇ ਹੈ। ਤੇ ਜੇ ਕਲਾਕਾਰ ਤਾਂ ਇੱਕ ਦੂਜੇ ਦੀ ਮਦਦ ਕਰਨਗੇ ਨਾ ਜੀ, ਜੇ ਹੰਸਰਾਜ ਹੰਸੁਰਾ ਨੇ ਅਪਰੋਚ ਜਿਹੜੀ ਹੈ ਗੁਰਦਾਸ ਮਾਨ ਹੋਰਾਂ ਤੱਕ ਵੀ ਕਰ ਲਈ ਤੇ ਫਿਰ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਦੋ ਡੇਰਿਆਂ ਦੀ ਵੋਟ ਜਿਹੜੀ ਹੈ ਕੀ ਉਹਦਾ ਰਿਸਕ ਲੈ ਸਕੂਗਾ ਅਕਾਲੀ ਦਲ। ਬਿਲਕੁਲ ਬਿਲਕੁਲ, ਕਾਫੀ ਵੱਡਾ ਸਵਾਲ ਜਿਹੜਾ ਉਹਨਾਂ ਦੇ ਸਾਹਮਣੇ ਇਹ ਹੋਵੇਗਾ। ਤੇ ਇੱਕ ਹੁਣੇ ਜਿਹੜੀ ਆ ਖਬਰ ਪੰਨੂ ਜੀ ਆ ਰਹੀ ਆ ਵੀ ਜਿਹੜਾ ਸੁਰਜੀਤ ਸਿੰਘ ਬਰਨਾਲਾ ਹੈ ਉਹਨਾਂ ਦੀ ਮੀਟਿੰਗ ਹੋਈ ਆ ਸੋਨੀਆ ਗਾਂਧੀ ਦੇ ਨਾਲ, ਇਹ ਇਸ ਦੇ ਵਿੱਚ ਜੇ ਹੋਈ ਹੈ ਮੀਟਿੰਗ ਤੇ ਕੀ ਚਰਚਾ ਹੋਈ ਹੋ ਸਕਦੀ ਆ? ਦੇਖੋ, ਜਿਹੜਾ ਬਰਨਾਲਾ ਗਰੁੱਪ ਹੈ ਮੀਟਿੰਗ ਕਰਨ ਨੂੰ ਤਾਂ ਸੀਨੀਅਰ ਨੇਤਾ ਨੇ, ਸੋਨੀਆ ਗਾਂਧੀ ਸ਼ਾਇਦ ਉਹਨਾਂ ਦੇ ਨਾਲ ਮੀਟਿੰਗ ਕਰ ਵੀ ਲਊਗੀ, ਉਹਨਾਂ ਨੂੰ ਇਹ ਵੀ ਮਨਾਊਗੀ ਇਸ ਗੱਲ ਦੇ ਵਾਸਤੇ ਵੀ ਹੁਣ ਤੁਸੀਂ ਕਿਸੇ ਪਾਸੇ ਜੋਗੇ ਤਾਂ ਹੈ ਨਹੀਂ, ਕਿਉਂਕਿ ਜਿਹੜਾ ਸੁਰਜੀਤ ਸਿੰਘ ਬਰਨਾਲਾ ਦਾ ਧੜਾ ਨਾ ਜੀ, ਰਿਐਲਿਟੀ ਇਹ ਹੈ ਕਿ ਧੂਰੀ ਤੋਂ ਬਾਅਦ ਉਹਨਾਂ ਨੂੰ ਕੋਈ ਨਹੀਂ ਜਾਣਦਾ। ਕਹਿਣ ਨੂੰ ਭਾਵੇਂ ਉਹ ਜਿੰਨਾ ਮਰਜ਼ੀ ਵੱਡਾ ਦਾਅਵਾ ਕਰੀ ਜਾਣ ਕਿ ਅਸੀਂ ਤੀਜਾ ਫਰੰਟ ਜਿਹੜਾ ਉਭਾਰ ਸਕਦੇ ਹਾਂ ਜਾਂ ਸਾਂਝੇ ਮੋਰਚੇ ਦੇ ਵਿੱਚ ਉਹ ਸਨ, ਸੁਰਜੀਤ ਸਿੰਘ ਬਰਨਾਲਾ ਹੋਰੀ ਜਿਹੜੇ ਨੇ ਉਹ ਸਿਆਸਤ ਦੇ ਹਾਸ਼ੀਏ ਦੇ ਉੱਤੇ ਚਲੇ ਗਏ ਨੇ। ਗਗਨਜੀਤ ਸਿੰਘ ਬਰਨਾਲਾ ਦੇ ਕੋਲੇ ਇਸ ਸਿਆਸਤ ਵਾਲੇ ਮਾਮਲੇ ਦੇ ਉੱਤੇ ਏਡੀ ਲਿਆਕਤ ਨਹੀਂ ਹੈ ਕਿ ਉਹ ਆਪਣੇ ਪਿਤਾ ਪੁਰਖੀ ਜਿਹੜੀ ਸਿਆਸਤ ਹੈ ਜੀ ਉਹਨੂੰ ਅੱਗੇ ਤੋਰ ਸਕਣ। ਬੀਬੀ ਬਰਨਾਲਾ, ਸੁਰਜੀਤ ਸਿੰਘ ਬਰਨਾਲਾ ਹੋਰਾਂ ਦੇ ਵਿਸੇ ਜਿਹੜੇ ਨੇ ਸ਼ਾਇਦ ਉਮਰ ਦਾ ਤਕਾਜ਼ਾ, ਸਰਗਰਮੀਆਂ ਜਿਹੜੀਆਂ ਉਹਨਾਂ ਦੀਆਂ ਵੀ ਘੱਟ ਗਈਆਂ ਨੇ। ਹੋ ਸਕਦਾ ਹੈ ਕਿ ਬੀਬੀ ਸੋਨੀਆ ਗਾਂਧੀ ਕੋਈ ਨਾ ਕੋਈ ਲਾਲਚ ਜਿਹੜਾ ਉਹਨਾਂ ਨੂੰ ਦੇ ਦੇਵੇ ਕਿ ਸੰਗਰੂਰ ਵਾਲੀ ਸੀਟ ਤੋਂ ਮਦਦ ਜਿਹੜੀ ਕਾਂਗਰਸ ਦੀ ਕਰੋ, ਫਿਰ ਬਾਅਦ ਦੇ ਵਿੱਚ ਐਡਜਸਟ ਜਿਹੜਾ ਲਫ਼ਜ਼ ਕਿਹਾ ਜਾਂਦਾ ਸਿਆਸਤ ਦੇ ਵਿੱਚ ਉਹ ਤੁਹਾਨੂੰ ਕਿਤੇ ਨਾ ਕਿਤੇ ਜਿਹੜਾ ਜੀ ਉਹ ਕਰ ਲਵਾਂਗੇ, ਕਿਉਂਕਿ ਸੁਰਜੀਤ ਸਿੰਘ ਬਰਨਾਲਾ ਹੋਰਾਂ ਦਾ ਧੜਾ ਬਿਲਕੁਲ ਹੀ ਹਾਸ਼ੀਏ ਤੇ ਚਲੇ ਗਿਆ। ਪੀਪੀਪੀ ਦੇ ਨਾਲ ਉਹ ਜੁੜੇ ਹੋਏ ਸਨ, ਸਾਂਝਾ ਮੋਰਚਾ ਜਿਹੜਾ ਜੀ ਉਹ ਖੱਖੜੀਆਂ ਹੋ ਗਿਆ। ਉਹਨਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਹੁਣ ਜਾਣਾ ਤੇ ਜਾਣਾ ਕਿੱਧਰ। ਸੁਰਜੀਤ ਸਿੰਘ ਬਰਨਾਲਾ ਹੋਰਾਂ ਨੂੰ ਉਹ ਕਈ ਵਾਰੀ ਇਹ ਬਿਆਨ ਦੇ ਚੁੱਕੇ ਨੇ ਕਿ ਅਕਾਲੀ ਦਲ ਮੇਰੇ ਤੇ ਡੋਰੇ ਪਾ ਰਿਹਾ ਜਾਂ ਮੈਨੂੰ ਉਹ ਇਹ ਕਹਿ ਰਿਹਾ ਕਿ ਆ ਜਾ। ਨਾਲ ਦੀ ਨਾਲ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਬਿਆਨ ਆ ਜਾਂਦਾ ਕਿ ਮੈਂ ਤਾਂ ਕਦੀ ਸੁਰਜੀਤ ਸਿੰਘ ਬਰਨਾਲਾ ਹੋਰਾਂ ਨੂੰ ਜਿਹੜਾ ਮਿਲਿਆ ਹੀ ਨਹੀਂ, ਮੇਰੇ ਕੋਲ ਤਾਂ ਨੰਬਰ ਹੀ ਨਹੀਂ ਹੈਗਾ ਉਹਨਾਂ ਦਾ, ਪਤਾ ਨਹੀਂ ਉਹ ਕਿੱਥੇ ਰਹਿੰਦੇ ਨੇ ਕਿੱਥੇ ਨਹੀਂ। ਤੇ ਹੁਣ ਸੁਰਜੀਤ ਸਿੰਘ ਬਰਨਾਲਾ ਹੋਰਾਂ ਦਾ ਧੜਾ ਇਹ ਕਹਿ ਸਕਦਾ ਹੈ ਕਿ ਬੀਬੀ ਸੋਨੀਆ ਗਾਂਧੀ ਨੇ ਉਚੇਚੇ ਤੌਰ ਤੇ ਸਾਨੂੰ ਸੱਦਿਆ ਸੀਗਾ, ਇਸ ਕਰਕੇ ਅਸੀਂ ਗਏ ਸੀ, ਕਾਹਦੇ ਲਈ ਇਹ ਨਹੀਂ ਪਤਾ ਅਜੇ ਜੀ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਜਿਹੜਾ ਵੋਟ ਬੈਂਕ ਆ ਇਸ ਵਾਰ ਜਿਹੜੇ ਕਾਫੀ ਹੋਊਗਾ ਵੀ ਵੋਟ ਬੈਂਕ ਬਜ਼ੁਰਗਾਂ ਦਾ ਜਿਹੜਾ ਵੋਟ ਬੈਂਕ ਆ ਉਸ ਦੇ ਉੱਤੇ ਜ਼ਿਆਦਾ ਨਿਗਾਹ ਰਹੇਗੀ, ਜਿਹੜਾ ਨੌਜਵਾਨ ਵਰਗ ਆ ਕੀ ਉਸ ਦੇ ਵੋਟ ਬੈਂਕ ਦੇ ਉੱਤੇ ਨਿਗਾਹ ਰਹੇਗੀ, ਉਸ ਦੇ ਬਾਰੇ ਵੀ ਜ਼ਰੂਰ ਦੱਸੋ ਕੀ ਤੁਹਾਡਾ ਐਨਾਲਿਸਿਸ ਕਹਿੰਦਾ ਹੈ? ਇੱਕ ਤਾਂ ਜੀ ਪੂਰੇ ਸਮੁੱਚੇ ਮੁਲਕ ਭਰ ਦੇ ਵਿੱਚ ਜਿਹੜੇ ਨੌਜਵਾਨ ਨੇ ਉਹਨਾਂ ਦਾ ਬੜਾ ਵੱਡਾ ਰੋਲ ਰਹੂਗਾ ਜੇ ਉਹ ਵੋਟਾਂ ਪਾਉਣ ਲਈ ਨਿਕਲਦੇ ਨੇ। 8 ਕਰੋੜ ਪਲੱਸ ਨਵੇਂ ਵੋਟਰ ਜਿਹੜੇ ਨੇ ਜੀ ਉਹ ਆਏ ਨੇ ਜੀ।
ਠੀਕ ਹੈ ਜੀ, ਜਿਹਦੇ ਵਿੱਚ ਸਾਰੇ ਦੇ ਸਾਰੇ ਨੌਜਵਾਨ ਨੇ ਜੀ ਓਬਵੀਅਸਲੀ, ਕਿਉਂਕਿ ਹੁਣ ਉਹਨਾਂ ਦੀ ਵੋਟ ਵਾਲੀ ਜਿਹੜੀ ਉਮਰ ਹੈ ਹੋਈ ਹੈ। ਜੇ ਇਹ ਵੋਟ ਬਾਹਰ ਆਉਂਦੀ ਹੈ, ਇੱਕ ਤਾਂ ਵੋਟ ਪਰਸੈਂਟੇਜ ਜਿਹੜੀ ਹੈ ਜੀ ਉਹ ਬੜੀ ਹਾਈ ਹੋਣ ਦੇ ਚਾਂਸਸ ਜਿਹੜੇ ਨੇ ਉਹ ਬਣ ਜਾਣਗੇ। ਆਪਾਂ ਜੇ ਜਿਹੜੇ ਇੰਡੀਆ ਲੈਵਲ ਦੀ ਨਾ ਗੱਲ ਕਰੀਏ, ਪੰਜਾਬ ਲੈਵਲ ਦੇ ਉੱਤੇ ਆਈਏ ਤਾਂ ਬਠਿੰਡਾ ਲੋਕ ਸਭਾ ਹਲਕਾ ਜਿਹੜਾ ਜੀ ਉਹਦੇ ਵਿੱਚ 1 ਲੱਖ ਤੋਂ ਉੱਪਰ ਜਿਹੜੇ ਨੇ ਜੀ ਬਜ਼ੁਰਗ ਵੋਟਰ ਨੇ, ਜਿਨ੍ਹਾਂ ਦੀ ਉਮਰ 70 ਸਾਲ ਜਾਂ ਉਹਦੇ ਤੋਂ ਜਿਹੜੀ ਵੱਧ ਹੈ, ਭਾਵ ਕਿ ਉਹਨਾਂ ਦੀ ਭੂਮਿਕਾ ਜਿਹੜੀ ਹੈ ਜੀ ਉਹ ਬੜੀ ਅਹਿਮ ਰਹੂਗੀ। ਬਠਿੰਡੇ ਦੇ ਵਿੱਚ ਹੀ ਬਜ਼ੁਰਗਾਂ ਦੀ ਗਿਣਤੀ ਜਿਹੜੀ ਹੈ ਜੀ ਉਹ 26,320 ਹੈ, ਜਿਨ੍ਹਾਂ ਦੀ ਉਮਰ 80 ਸਾਲ ਜਾਂ 80 ਸਾਲ ਤੋਂ ਵੱਧ ਹੈ। ਫਰੀਦਕੋਟ ਹਲਕੇ ਦੇ ਵਿੱਚ 80 ਸਾਲ ਤੋਂ ਵੱਧ ਉਮਰ ਵਾਲੇ 28,402 ਜਿਹੜੇ ਵੋਟਰ ਨੇ। ਸੰਗਰੂਰ ਦੇ ਵਿੱਚ ਵੀ ਬਜ਼ੁਰਗ ਜਿਹੜੇ ਨੇ ਜੀ ਉਹ ਕਾਫੀ ਤਾਕਤ ਆਪਣੇ ਹੱਥ 'ਚ ਰੱਖਦੇ ਨੇ। ਅਜੇ ਵੀ ਜਿਹੜੀ 80 ਸਾਲ ਤੋਂ ਵੱਧ ਉਮਰ ਵਾਲੇ ਨੇ 26,914 ਜਿਹੜੇ ਵੋਟਰ ਨੇ। 18 ਤੋਂ 19 ਸਾਲ ਵਾਲੇ ਜਿਹੜੇ ਨੇ ਪੰਜਾਬ ਦੇ ਵਿੱਚ ਟੋਟਲ ਵੋਟਰ ਜਿਹੜੇ ਨੇ 4,85,490 ਨੇ। 20 ਤੋਂ 29 ਸਾਲ ਵਾਲੇ ਜਿਹੜੇ ਨੇ ਜੀ ਉਹ 46,66,000 ਨੇ ਜੀ। 30 ਤੋਂ 39 ਸਾਲ ਵਾਲੇ 46,27,000 ਨੇ। 40 ਤੋਂ 49 ਸਾਲ ਤੱਕ ਜਿਹੜੇ ਪਹੁੰਚਦੇ ਆ ਜੀ ਇਹ ਗਿਣਤੀ 37,08,000 ਹੈ। 50 ਤੋਂ 59 ਸਾਲ ਤੱਕ ਜਿਹੜੇ ਨੇ ਜੀ ਉਹ 27,19,000 ਨੇ। 60 ਤੋਂ 69 ਸਾਲ ਵਾਲੇ 16,58,000 ਨੇ। 70 ਤੋਂ 79 ਸਾਲ ਵਾਲੇ 9,73,000 ਨੇ। ਔਰ 80 ਸਾਲ ਤੋਂ ਉਮਰ ਵਾਲੇ ਜਿਹੜੇ ਨੇ ਜੀ ਉਹ 3,67,000 ਸਮੁੱਚੇ ਪੰਜਾਬ ਦੇ ਵਿੱਚ ਨੇ। ਭਾਵ ਕਿ ਆਮ ਬੰਦਾ ਕਹਿੰਦਾ ਨਾ ਜੀ ਹੁਣ 17 ਦਾ ਹੋ ਗਿਆ ਤੂੰ ਬਹਿ ਜਾ ਕਰੇ, ਜਿਹੜੇ 70 ਤੇ 80 ਵਾਲੇ ਨੇ ਨਾ ਜੀ ਕਾਫੀ ਹੱਦ ਤੱਕ ਪਾਵਰ ਉਹਨਾਂ ਦੇ ਹੱਥ ਦੇ ਵਿੱਚ ਹੈ ਕਿ ਉਹ ਕਿੱਧਰ ਭੁਗਤਦੇ ਨੇ ਜੀ। ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਇੱਕ ਬਿਲਕੁਲ ਇਸ ਟਾਈਮ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਵੀ ਜਿਹੜੀ ਆਟੇ ਦਾਲ ਦੀ ਸਕੀਮ ਦੇ ਨਾਲ ਜਿਹੜਾ ਆਟਾ ਅੱਜ ਕੱਲ੍ਹ ਵਰਤਾਇਆ ਜਾ ਰਿਹਾ, ਲੋਕਾਂ ਨੂੰ ਕਣਕ ਜਿਹੜੀ ਮਿਲਦੀ ਆ, ਆਟਾ ਮਿਲਦਾ ਆ, ਉਹ ਖਾ ਕੇ ਲੋਕੀ ਬਿਮਾਰ ਹੋ ਰਹੇ ਆ। ਕਿਤੇ ਉਹ ਕੰਮ ਤਾਂ ਨਹੀਂ ਵੀ ਜਿਹੜਾ ਗਲਦਾ ਸੜਦਾ ਹੈ ਬਸ ਉਹੀ ਗਰੀਬਾਂ 'ਚ ਵੰਡੀ ਜਾਓ? ਐਗਜ਼ੈਕਟਲੀ ਜੀ, ਤੁਸੀਂ ਸਵਾਲ ਦਾ ਜਵਾਬ ਨਾਲ ਹੀ ਦਿੱਤਾ ਜੀ। ਇਹ ਜਿਹੜਾ ਆਟਾ ਦਾਲ ਸਕੀਮ ਹੈ ਨਾ ਜੀ, ਮੈਂ ਇਹ ਲੋਕਾਂ ਨੂੰ ਐਕਚੁਅਲੀ ਘਸਿਆਰੇ ਬਣਾਤਾ ਜੀ ਪੰਜਾਬ ਦੇ। ਛੋਟੀ ਜੀ ਤੁਹਾਨੂੰ ਇੱਕ ਇਹਦੀ ਮਿਸਾਲ ਦੇ ਕੇ ਅੱਗੇ ਤੁਰਨਾ ਚਾਹੁੰਦਾ ਖਬਰ ਵੱਲੋਂ ਕਿ ਮੇਰੀ ਬੇਟੀ ਦੀ ਐਡਮਿਸ਼ਨ ਦੇ ਵਾਸਤੇ ਸਕੂਲ ਦੇ ਵਿੱਚ ਬੈਠਿਆ ਜਿਹੜਾ ਟੇਬਲ ਸੀਗਾ ਉਹਦੇ ਉੱਤੇ ਕਿਸੇ 5ਵੀਂ ਦੇ ਬੱਚੇ ਦੀ ਜਿਹੜਾ ਨਾ ਜੀ ਇੱਕ ਆਨਸਰ ਸ਼ੀਟ ਪਈ ਸੀ, ਜਿਹਦੇ ਵਿੱਚ ਉਹਨੂੰ ਆਪਸ਼ਨ ਇਹ ਦਿੱਤੀ ਗਈ ਸੀਗੀ ਕਿ ਦੋ ਨੇ, ਜਾਂ ਤਾਂ ਆਪਣੀ ਮਾਂ ਦੇ ਉੱਤੇ ਇੱਕ ਜਿਹੜਾ ਕੁਝ ਲਾਈਨਾਂ ਦੇ ਵਿੱਚ ਦੱਸੋ ਕਿ ਤੁਹਾਡੀ ਮਾਂ ਕੀ ਹੈ, ਇੱਕ ਇਹ ਸੀਗੀ ਕਿ ਫੀਸ ਮਾਫੀ ਦੇ ਵਾਸਤੇ ਤੁਸੀਂ ਪ੍ਰਿੰਸੀਪਲ ਜਿਹੜਾ ਉਹਨੂੰ ਇਹ ਲਿਖ ਕੇ ਦੇਣਾ, ਇੱਕ ਲੈਟਰ ਜਿਹੜੀ ਹੈ ਉਹ ਲਿਖੋ। ਉਹ ਮਾਂ ਵਾਲਾ ਲਿਖੇ ਜੀ ਉਹਨੇ ਪ੍ਰਿੰਸੀਪਲ ਨੂੰ ਜਿਹੜੀ ਲੈਟਰ ਸੀ ਨਾ, ਇਹ ਕੱਲ ਦੀ ਗੱਲ ਹੀ ਮੈਂ ਤੁਹਾਨੂੰ ਦੱਸਿਆ, ਉਹ ਲਿਖੀ ਸੀਗੀ। ਉੱਥੋਂ ਮੈਨੂੰ ਬੱਚਿਆਂ ਦੇ ਜਿਹੜੀ ਇਹ ਆ ਰਹੀ ਗੱਲ ਹੈ ਨਾ ਜੀ ਉਹ ਆ ਗਈ ਕਿ ਹੱਥ ਅੱਡੇ ਨੇ ਲੋਕਾਂ ਦੇ। ਬੱਚੇ ਵੀ ਇਹ ਸੋਚਦੇ ਮਾਂ ਦੇ ਐਸੇ ਨੂੰ ਕੀ ਕਰਨਾ। ਪਹਿਲਾਂ ਇਹ ਸਿੱਖੋ ਕਿ ਅਰਜ਼ੀ ਜਿਹੜੀ ਫੀਸ ਮਾਫੀ ਦੀ ਅਰਜ਼ੀ ਜਿਹੜੀ ਆ ਉਹ ਕਿਵੇਂ ਲਿਖਣੀ ਹੈ। ਇੱਕ ਪਾਸੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਬਿਆਨ ਪਿੱਛੇ ਜੇ ਆਇਆ ਸੀਗਾ ਕਿ 3.5 ਲੱਖ ਬੰਦਾ ਜਿਹੜਾ ਉਹ ਆਟਾ ਦਾਲ ਸਕੀਮ ਦੇ ਨਾਲ ਜੁੜ ਗਿਆ। ਮੈਂ ਸਵਾਲ ਖੜਾ ਕੀਤਾ ਸੀਗਾ ਉਸ ਟਾਈਮ ਵੀ ਕਿ ਇਹ ਤਾਂ ਪੰਜਾਬ ਹੋਰ ਨੀਵਾਂ ਚਲੇ ਗਿਆ। ਜੇ 3.5 ਲੱਖ ਬੰਦੇ ਨੇ ਨਾਮ ਕਟਾ ਲਿਆ ਹੁੰਦਾ ਉਹਦੇ ਵਿੱਚੋਂ ਤਾਂ ਪੰਜਾਬ ਤਰੱਕੀ ਵੱਲ ਨੂੰ ਜਾਂਦਾ। ਉਹਦੇ ਵਿੱਚ ਤਾਂ ਹੋਰ ਜੁੜ ਗਏ, ਭਾਵ ਕਿ ਪਹਿਲਾਂ ਗਰੀਬ ਲੱਭੇ ਫਿਰ ਗਰੀਬਾਂ ਚੋਂ ਗਰੀਬ ਲੱਭੇ। ਹੁਣ ਉਹਨਾਂ ਨੂੰ ਜਿਹੜਾ ਦਿੱਤਾ ਜਾ ਰਿਹਾ ਜੀ ਉਹ ਏਡੀ ਗੰਦੀ ਕਣਕ ਹੈ। ਕੱਲ ਫਰੀਦਕੋਟ ਦੇ ਹਲਕੇ ਦੇ ਵਿੱਚ ਜਦੋਂ ਪ੍ਰਕਾਸ਼ ਸਿੰਘ ਬਾਦਲ ਹੋਰੀ ਗਏ ਨੇ, ਕੁਝ ਲੋਕਾਂ ਨੇ ਰੋਟੀਆਂ ਵੀ ਜਿਹੜੀਆਂ ਸਨ ਉਹ ਹਵਾ ਦੇ ਵਿੱਚ ਲਹਿਰਾਈਆਂ ਕਿ ਬਾਦਲ ਸਾਹਿਬ ਕੀ ਤੁਸੀਂ ਇਹ ਰੋਟੀਆਂ ਖਾ ਸਕਦੇ ਹੋ। ਇਹ ਇਸ ਵੇਲੇ ਪੰਜਾਬ ਦੇ ਵਿੱਚ ਜਿਹੜਾ ਜੀ ਵੱਖ-ਵੱਖ ਥਾਵਾਂ ਦੇ ਉੱਤੇ ਦਿਖਾਇਆ ਜਾ ਰਿਹਾ। ਜਿਹੜੀ ਆਟਾ ਦਾਲ ਸਕੀਮ ਦੇ ਵਿੱਚ ਜਿਹੜਾ ਆਟਾ ਦਿੱਤਾ ਜਾ ਰਿਹਾ ਉਹਨੂੰ ਕਣਕ ਜਿਹੜੀ ਗੋਦਾਮ ਦੇ ਵਿੱਚੋਂ ਚੁੱਕ ਕੇ ਆਮ ਜਿਹੜਾ ਬੰਦਾ ਜੀ ਉਹਨੂੰ ਪਹਿਲਾਂ ਤੁਹਾਨੂੰ ਪਤਾ ਧੋਂਦਾ ਜੀ, ਫਿਰ ਉਹਨੂੰ ਛੱਟਦਾ ਆ, ਫਿਰ ਉਹਨੂੰ ਭਿਉਂਦਾ ਆ। ਨਾ ਇਹ ਧੋਤੀ ਜਾ ਰਹੀ ਹੈ, ਨਾ ਸਾਫ਼ ਕੀਤੀ ਜਾ ਰਹੀ ਹੈ, ਨਾ ਇਹ ਛੱਟੀ ਜਾ ਰਹੀ ਹੈ। ਸਿੱਧੀ ਚੁੱਕ ਕੇ ਡਾਇਰੈਕਟ ਜਿਹੜੀ ਜੀ ਆਟਾ ਪੀ ਕੇ ਜੋ ਗੰਦਮੰਦ ਉਹਦੇ ਵਿੱਚ ਲੋਕਾਂ ਨੂੰ ਦਿੱਤਾ ਜਾ ਰਿਹਾ ਹੈ। ਪੰਜਾਬ ਦੇ ਵਿੱਚ ਗੰਦੀ ਸ਼ਰਾਬ ਦਾ ਚਰਚਾ ਅਕਸਰ ਹੁੰਦਾ ਰਹਿੰਦਾ ਹੈ। ਪੰਜਾਬ ਦੇ ਵਿੱਚ ਤੰਬਾਕੂ ਤੋਂ ਲਾਇਆ ਗਿਆ ਵੈਟ ਜਿਹੜਾ ਭਾਵ ਕਿ ਲੋਕ ਖਾ ਕੇ ਵੱਧ ਤੋਂ ਵੱਧ ਜਿਹੜਾ ਤੰਬਾਕੂ ਨੂੰ ਵਰਤ ਕੇ ਬਿਮਾਰ ਹੋਣ। ਹੁਣ ਇਹ ਨਵਾਂ ਹਮਲਾ ਮੈਂ ਕਹੂੰਗਾ ਕਿ ਇੱਕ ਕਿਸਮ ਦੇ ਨਾਲ ਗੰਦੀ ਜਿਹੜੀ ਕਣਕ, ਕਿਉਂਕਿ ਜਿਹੜੇ ਛਿੜਕਾਅ ਕੀਤੇ ਜਾਂਦੇ ਨੇ ਪੈਸਟੀਸਾਈਡ ਦੇ, ਉਹਨੂੰ ਧੋਣਾ ਜ਼ਰੂਰੀ ਹੈ ਕਣਕ ਨੂੰ। ਲੋਕਾਂ ਨੂੰ ਉਹ ਦਿੱਤੀ ਜਾ ਰਹੀ ਹੈ ਸਿਰਫ ਵੋਟਾਂ ਦੀ ਖਾਤਰ। ਔਰ ਪੰਜਾਬ ਜਿਹੜਾ ਪਹਿਲਾਂ ਹੀ ਬਿਮਾਰੀਆਂ 'ਚ ਜਕੜਿਆ ਹੋਇਆ ਹੈ, ਪੰਜਾਬ ਨੂੰ ਹੋਰ ਬਿਮਾਰ ਕਰਨ ਦੇ ਵਾਸਤੇ ਇਹ ਨਵੀਂ ਆਟਾ ਦਾਲ ਸਕੀਮ ਮੇਰਾ ਖਿਆਲ ਕਾਫੀ ਕਾਰਗਰ ਹੋਊਗੀ ਆਉਣ ਵਾਲੇ ਦਿਨਾਂ। ਜੀ ਬਿਲਕੁਲ। ਤੇ ਬਲਤੇਜ ਪੰਨੂ ਜੀ, ਆਪਣਾ ਸਮਾਂ ਵੀ ਜਿਹੜਾ ਹੋਰ ਸਮਾਪਤ ਹੋ ਰਿਹਾ, ਤੇ ਜਾਣ ਤੋਂ ਪਹਿਲਾਂ ਜ਼ਰੂਰ ਆਪਾਂ ਗੱਲ ਕਰਦੇ ਹੋਏ ਜਾਵਾਂਗੇ ਖੁਸ਼ਵੰਤ ਸਿੰਘ ਹੋਣਾ ਦੀ, ਜੋ ਕਿ ਇੱਕ ਪ੍ਰਸਿੱਧ ਲੇਖਕ ਪੱਤਰਕਾਰ ਵੀ ਰਹੇ ਨੇ। ਉਹਨਾਂ ਦਾ ਜਿਹੜਾ ਜੀ ਕੱਲ੍ਹ ਦੇਹਾਂਤ ਹੋ ਗਿਆ, ਉਹਨਾਂ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ?
ਤੇ ਇੱਕ ਮੈਂ ਸਮਝਦਾ ਜੀ ਕਿ ਬੇਸ਼ੱਕ ਬੜੀਆਂ ਸਾਰੀਆਂ ਜਿਹੜੀਆਂ ਕੰਟਰੋਵਰਸੀਜ਼ ਨੇ, ਵਾਦ ਵਿਵਾਦ ਖੁਸ਼ਵੰਤ ਸਿੰਘ ਦੇ ਨਾਲ ਜਿਹੜੇ ਉਹ ਜੁੜੇ ਰਹੇ। ਇੱਕ ਫੇਲ ਵਕੀਲ ਪਰ ਇੱਕ ਬੇਹੱਦ ਸਫਲ ਲੇਖਕ ਜਿਹੜੇ ਸਨ ਉਹ ਖੁਸ਼ਵੰਤ ਸਿੰਘ ਹੋਰੀ ਰਹੇ। ਇਹ ਗੱਲ ਹਾਲਾਂਕਿ ਆਉਣ ਵਾਲੇ ਸਮੇਂ ਦੇ ਵਿੱਚ ਕਿੱਧਰ ਨੂੰ ਜਾਂਦੀ ਹੈ ਕਿ ਕਿੰਨੇ ਕੁ ਪਾਠਕ ਵਰਗ ਜਿਹੜਾ ਰਹਿ ਜਾਂਦਾ, ਚਾਹੇ ਉਹ ਅਖਬਾਰਾਂ ਦਾ ਹੋਵੇ ਚਾਹੇ ਉਹ ਕਿਤਾਬਾਂ ਦਾ ਹੋਵੇ, ਜਿਹੜਾ ਕਿ ਦਿਨੋਂ ਦਿਨ ਘਟ ਰਿਹਾ। ਪਰ ਖੁਸ਼ਵੰਤ ਸਿੰਘ ਹੋਰਾਂ ਦੇ ਹਿੱਸੇ ਦੇ ਵਿੱਚ ਇਹ ਗੱਲ ਆਉਂਦੀ ਹੈ, ਸ਼ਾਇਦ ਇਹ ਰਿਕਾਰਡ ਨਾ ਤੋੜਿਆ ਜਾ ਸਕੇ ਕਿ ਉਹ ਸਭ ਤੋਂ ਵੱਧ ਛਪਣ ਵਾਲੇ ਔਰ ਸਭ ਤੋਂ ਵੱਧ ਪੜ੍ਹੇ ਜਾਣ ਵਾਲੇ ਰਾਈਟਰ ਦੇ ਵਿੱਚ ਉਹਨਾਂ ਦਾ ਨਾਮ ਜਿਹੜਾ ਆਉਂਦਾ। ਉਹਨਾਂ ਦਾ ਕਾਲਮ ਜਿਹੜਾ ਸੀ ਉਹ ਏਦਾਂ ਉਡੀਕਿਆ ਜਾਂਦਾ ਸੀਗਾ ਜੀ ਜਿਵੇਂ ਹੌਟ ਕੇਕ ਦੇ ਵਾਂਗੂ। ਔਰ ਬੇਸ਼ੱਕ ਆਪਣੀ ਉਮਰ ਦੀ ਸੈਂਚਰੀ ਜਿਹੜੀ ਹੈ ਉਹ ਨਹੀਂ ਪੂਰੀ ਕਰ ਸਕੇ। 99 ਸਾਲ ਦੀ ਉਮਰ ਦੇ ਵਿੱਚ ਉਹਨਾਂ ਦਾ ਜਿਹੜਾ ਜੀ ਦਿਹਾਂਤ ਹੋ ਗਿਆ। ਜਿੱਥੇ ਜੇ ਪੰਜਾਬ ਦੇ ਨਾਲ ਗੱਲ ਕਰੀਏ, ਬੇਸ਼ੱਕ ਉਹਨਾਂ ਨੇ ਪੰਜਾਬੀ 'ਚ ਬਹੁਤ ਜ਼ਿਆਦਾ ਸਾਹਿਤ ਜਿਹੜਾ ਉਹ ਨਹੀਂ ਲਿਖਿਆ, ਪਰ ਜਿੰਨਾ ਵੀ ਉਹਨਾਂ ਨੇ ਲਿਖਿਆ ਉਹ ਕਮਾਲ ਦਾ ਲਿਖਿਆ। ਅੱਜ ਵੀ ਉਹਨਾਂ ਦੇ ਜਿਹੜੇ ਪੜ੍ਹਨ ਵਾਲੇ ਸਰੋਤੇ ਨੇ, ਬੜੀ ਵੱਡੀ ਉਹਨਾਂ ਦੀ ਗਿਣਤੀ ਹੈ। ਪੰਜਾਬ ਦੇ ਜਦੋਂ ਤੱਤੇ ਦਿਨ ਸਨ, ਉਹਨਾਂ ਦਿਨਾਂ ਦੇ ਵਿੱਚ ਜਿੱਥੇ ਉਹ ਖਾੜਕੂਵਾਦ ਦੇ ਕੱਟੜ ਵਿਰੋਧੀ ਰਹੇ, ਉੱਥੇ ਜਦੋਂ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋਇਆ ਸਾਕਾ ਨੀਲਾ ਤਾਰਾ ਵਾਲਾ, ਉਸ ਉਹਨਾਂ ਨੇ ਆਪਣਾ ਪਦਮ ਸ਼੍ਰੀ ਵੀ ਜਿਹੜਾ ਮੋੜ ਦਿੱਤਾ ਸੀਗਾ। ਮੈਨੂੰ ਅੱਜ ਵੀ ਯਾਦ ਹੈ, ਮੈਂ ਕਿਸੇ ਜਗ੍ਹਾ ਦੇ ਉੱਤੇ ਮੂਵੀ 'ਚ ਦੇਖਿਆ ਸੀਗਾ, ਉਦੋਂ ਮੇਰੀ ਉਮਰ ਤਾਂ ਛੋਟੀ ਸੀਗੀ, ਜਿਹਦੇ ਵਿੱਚ ਉਹਨਾਂ ਨੇ ਇੱਕ ਉਰਦੂ ਦਾ ਸ਼ੇਰ ਜਿਹੜਾ ਪੜ੍ਹਿਆ ਸੀਗਾ, ਜਿਹੜਾ ਅੱਜ ਵੀ ਪੰਜਾਬ ਦੇ ਹਾਲਾਤਾਂ ਦੇ ਉੱਤੇ ਢੁੱਕਦਾ ਹੈ ਕਿ ਸਮੇਂ वो गुजरा वक्त वो गुजरा समय की घड़ियों में देखा लम्हों ने खता की सदियों में सजा पाई। ਜੀ ਬਿਲਕੁਲ। ਤੇ ਬਲਤੇਜ ਪੰਨੂ ਜੀ, ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵੀ ਤੁਸੀਂ ਰੋਜ਼ਾਨਾ ਸਾਡੇ ਲਈ ਜਿਹੜੇ ਆ ਚੋਣ ਸਰਗਰਮੀਆਂ ਉਹ ਸਾਡੇ ਲਈ ਲੈ ਕੇ ਆਉਂਦੇ ਸਾਡੇ ਪ੍ਰੋਗਰਾਮ ਪੰਜਾਬੀ ਰੇਡੀਓ USA ਦੇ ਇਲੈਕਸ਼ਨ ਐਕਸਪ੍ਰੈਸ ਦੇ ਵਿੱਚ। ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇੱਦਾਂ ਹੀ ਤੁਹਾਡੇ ਨਾਲ ਲਗਾਤਾਰ ਰਾਬਤਾ ਬਣਿਆ ਰਹੇਗਾ। ਸਾਰੇ ਸਰੋਤਿਆਂ ਦੇ ਨਾਲ ਤੁਹਾਡੀ ਇੱਦਾਂ ਹੀ ਗੱਲਬਾਤ ਕਰਾਉਂਦੇ ਰਹਾਂਗੇ। ਬਹੁਤ ਬਹੁਤ ਸ਼ੁਕਰੀਆ ਅੱਜ ਦੇ ਪ੍ਰੋਗਰਾਮ ਦੇ ਲਈ। ਮਿਹਰਬਾਨੀ ਜੀ, ਧੰਨਵਾਦ। ਤੇ ਸਰੋਤਿਓ, ਸੁਣ ਰਹੇ ਸੀ ਤੁਸੀਂ ਬਲਤੇਜ ਪੰਨੂ ਹੁਣਾਂ ਦੇ ਨਾਲ ਪ੍ਰੋਗਰਾਮ ਇਲੈਕਸ਼ਨ ਐਕਸਪ੍ਰੈਸ, ਜੋ ਕਿ ਤੁਹਾਡੇ ਲਈ ਅਸੀਂ ਪੇਸ਼ ਕਰਦੇ ਹਾਂ ਰੋਜ਼ਾਨਾ ਹੀ 8:30 ਵਜੇ। ਤੇ ਸਿਰਫ ਵੀਰਵਾਰ ਨੂੰ ਇਹ ਜਿਹੜਾ ਪ੍ਰੋਗਰਾਮ ਆ ਇਹ ਅਪਡੇਟ ਅਮਰੀਕਾ, ਜਿਹੜੀਆਂ ਕਿ ਅੰਤਰਰਾਸ਼ਟਰੀ ਖਬਰਾਂ, ਰਾਸ਼ਟਰੀ ਅੰਤਰਰਾਸ਼ਟਰੀ ਖਬਰਾਂ, ਉਸ ਤੋਂ ਉਪਰੰਤ ਆਉਂਦਾ ਆ ਤਕਰੀਬਨ 9:15 9:30 ਦੇ ਵਿੱਚ। ਤੇ ਜਿਨ੍ਹਾਂ ਦੇ ਇਹ ਪ੍ਰੋਗਰਾਮ ਮਿਸ ਹੋ ਜਾਂਦਾ ਆ ਉਹਨਾਂ ਦੇ ਲਈ ਜਿਹੜੀ YouTube ਦੀ ਜਿਹੜੀ ਸੁਵਿਧਾ ਆ ਉਹ ਵੀ ਹੈਗੀ ਆ। YouTube ਦੇ ਸਾਡੇ ਪੰਜਾਬੀ ਰੇਡੀਓ USA ਦੇ ਚੈਨਲ ਦੇ ਉੱਤੇ ਜਾ ਕੇ ਤੁਸੀਂ ਇਹਨਾਂ ਦੀ ਜਿਹੜੀ ਲੇਟੈਸਟ ਇਲੈਕਸ਼ਨ ਐਕਸਪ੍ਰੈਸ ਪ੍ਰੋਗਰਾਮ ਆ ਉਸ ਨੂੰ ਵੀ ਤੁਸੀਂ ਉੱਤੇ ਜਾ ਕੇ ਸੁਣ ਸਕਦੇ ਹੋ। ਤੇ ਨਾਲ ਹੀ ਦੱਸਦੇ ਜਾਈਏ ਵੀ ਜਥੇਦਾਰ ਰਣਜੀਤ ਸਿੰਘ ਹੁਣਾਂ ਦੇ ਨਾਲ ਵੀ ਜਿਹੜੀ ਗੱਲਬਾਤ ਆ ਉਹ ਕੀਤੀ ਗਈ ਆ। ਅਰੁਣ ਜੇਟਲੀ ਦੀ ਜਿਹੜੀ ਸੀਟ ਆ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਲੈ ਕੇ ਉਸ ਨੂੰ ਵੀ ਉਸ ਦੀ ਜਿਹੜੀ YouTube ਆ ਉਹ ਵੀ ਤੁਸੀਂ ਜਿਹੜੀ ਪੰਜਾਬੀ ਰੇਡੀਓ USA ਦੇ YouTube ਚੈਨਲ ਦੇ ਉੱਤੇ ਜਾ ਕੇ ਉਸ ਨੂੰ ਦੇਖ ਸਕਦੇ ਹੋ। ਸਾਡੇ Facebook ਫੈਨ ਪੇਜ ਦੇ ਉੱਤੇ ਵੀ ਇਸ ਨੂੰ ਸ਼ੇਅਰ ਕੀਤਾ ਗਿਆ ਆ, ਉਸ ਨੂੰ ਤੁਸੀਂ ਜ਼ਰੂਰ ਜਾ ਕੇ ਸੁਣੋ ਉਹਨਾਂ ਦਾ ਕੀ ਵਿਚਾਰ ਹੈਗਾ ਆ ਜਿਹੜੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਜਿਹੜੀ ਸੀਟ ਆ ਉਹ ਤੋਂ ਅਰੁਣ ਜੇਤਲੀ ਨੂੰ ਚਾੜੇ ਜਾਣ ਦਾ। ਤੇ ਹੁਣ ਜਿਹੜਾ ਅੱਜ ਦਾ ਪ੍ਰੋਗਰਾਮ ਮੈਂ ਇੱਥੇ ਹੀ ਸਮਾਪਤ ਕਰਦਾ। ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਹੈ, ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਹੈ ਜੀ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।